ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਦੀਪਕ ਸ਼ਰਮਾ ਜੀ ਤੇ ਉਹਨਾਂ ਤੋਂ ਪੰਜਾਬ ਦੇ ਹਾਲਾਤਾਂ ਬਾਰੇ ਜਾਂ ਭਾਰਤ ਦੇ ਹਾਲਾਤਾਂ ਬਾਰੇ ਉੱਥੇ ਕੀ ਕੁਛ ਚੱਲ ਰਿਹਾ ਹੈ ਉਸ ਦੇ ਉੱਤੇ ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਬਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503 ਗੁਰਦੀਪ ਸਿੰਘ ਵਰਦੀ ਕਲੋਵ ਸਤਨਾਮ ਸਿੰਘ ਸ਼ੇਰਗਿੱਲ ਸਲਮਾ ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ ਸਰਜੀਤ ਸਿੰਘ ਚਾਹਲ ਜੁੱਬਾਸਿਰੀ ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਜੁੱਬਾਸਿਰੀ ਮਨਦੀਪ ਸਿੰਘ ਸਰਬਜੀਤ ਕੌਰ ਮਨਜੀਤ ਸਿੰਘ ਸੈਨੋਜ਼ੇ ਅਬੇ ਸੈਕਰਾਮੈਂਟੋ ਜੱਸੀ ਗਿੱਲ ਬੇਕਰਸਫੀਲਡ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਬਹੁਤ ਬਹੁਤ ਦਿਲ ਤੋਂ ਧੰਨਵਾਦ ਕਰਦੇ ਹਾਂ। ਤੇ ਹੁਣ ਚੱਲਦੇ ਹਾਂ ਆਪਣੀਆਂ ਖਬਰਾਂ ਵੱਲ। ਦੀਪਕ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਦੀਪਕ ਜੀ ਆਪਾਂ ਗੱਲ ਕਰਦੇ ਹਾਂ ਪੰਜਾਬ ਦੀਆਂ ਜੇਲ੍ਹਾਂ ਦੀ। ਬਹੁਤ ਦੇਰ ਤੋਂ ਤੁਸੀਂ ਕਵਰ ਕਰ ਰਹੇ ਆ ਪੰਜਾਬ ਦੀਆਂ ਜੇਲ੍ਹਾਂ ਨੂੰ। ਉਹਨਾਂ ਦੇ ਵਿੱਚ ਫੋਨਾਂ ਦੀ ਗੱਲ ਬਹੁਤ ਵਾਰੀ ਕੀਤੀ ਆ, ਹੋਰ ਬੜਾ ਕੁਝ ਹੁੰਦਾ ਆ, ਪਰ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਆ ਕਿ ਜਿਹੜੇ ਛੋਟੇ ਫੋਨ ਆ, ਕਿੰਨੇ ਕੁ ਛੋਟੇ ਫੋਨ ਆ ਜਿਹੜੇ ਉਹ ਸਿਰਦਰਦੀ ਬਣ ਗਿਆ ਜੇਲ੍ਹਾਂ ਦੇ ਵਿੱਚ ਜਿਹੜੇ ਹੁੰਦੇ ਆ। ਬਿਲਕੁਲ, ਪੰਜਾਬ ਦੀਆਂ ਜੇਲ੍ਹਾਂ ਜਾਂ ਦੇਸ਼ ਦੀਆਂ ਜੇਲ੍ਹਾਂ ਲੰਬੇ ਸਮੇਂ ਤੋਂ ਵਿਵਾਦਾਂ 'ਚ ਰਹੀਆਂ ਨੇ। ਖਾਸ ਕਰਕੇ ਜਦ ਤੋਂ ਟੈਕਨੋਲੋਜੀ ਦਾ ਯੁੱਗ ਆਇਆ ਉਸ ਤੋਂ ਬਾਵਜੂਦ ਵੀ ਮਤਲਬ ਜੇਲ੍ਹਾਂ ਦੇ ਵਿੱਚ ਚਾਹੇ ਉਹ ਨਸ਼ੇ ਦੀ ਸਪਲਾਈ ਹੈ, ਚਾਹੇ ਉਹ ਡਰੱਗ ਦਾ ਧੰਦਾ ਹੈ, ਚਾਹੇ ਇੱਥੋਂ ਤੱਕ ਕਿ ਉੱਥੋਂ ਅੰਦਰੋਂ ਬੈਠ ਕੇ ਆਪਣੇ ਕਾਰੋਬਾਰ ਚਲਾਉਣ ਦੀਆਂ ਗੱਲਾਂ ਹੋਣ, ਉਹ ਸਾਰਾ ਕੁਝ ਅੰਦਰ ਸਾਧਨ ਸੰਪੰਨ ਉਪਲਬਧ ਹੁੰਦੇ ਨੇ। ਸੋ ਇਸ ਲਈ ਇਹ ਜੇਲ੍ਹਾਂ ਵਿਵਾਦਾਂ 'ਚ ਰਹੀਆਂ ਨੇ ਕਿ ਜੇਲ੍ਹ ਦੇ ਅੰਦਰ ਭਾਈ ਨਸ਼ਾ ਪਹੁੰਚ ਵੀ ਜਾਂਦਾ ਹੈ, ਜੇਲ੍ਹ ਦੇ ਅੰਦਰੋਂ ਨਸ਼ੇ ਦਾ ਕਾਰੋਬਾਰ ਹੋ ਵੀ ਜਾਂਦਾ ਹੈ। ਚਾਹੇ ਗੈਂਗਸਟਰ ਹੋਣ, ਚਾਹੇ ਹਾਰਡਕੋਰ ਕੈਦੀ ਹੋਣ, ਕਿਸੇ ਕਤਲ ਮਾਮਲੇ 'ਚ, ਕਿਸੇ ਨਸ਼ੇ ਦੇ ਮਾਮਲੇ 'ਚ, ਕਿਸੇ ਸਪਲਾਈ ਦੇ ਮਾਮਲੇ 'ਚ ਅੰਦਰ ਗਏ ਉਹਨੂੰ ਅੰਦਰੋਂ ਬੈਠ ਕੇ ਆਪਣਾ ਗਰੋਹ ਵੀ ਚਲਾ ਲੈਂਦੇ ਨੇ, ਅੰਦਰੋਂ ਬੈਠ ਕੇ ਆਪਣਾ ਕਾਰੋਬਾਰ ਵੀ ਚਲਾ ਲੈਂਦੇ ਨੇ। ਉਹ ਆਪਣੇ ਫੇਸਬੁੱਕਾਂ ਤੇ ਲਾਈਵ ਵੀ ਹੋ ਜਾਂਦੇ ਨੇ ਤੇ ਇੱਧਰ ਕਹਿੰਦੇ ਜੀ ਅਜੇ ਤੱਕ ਜੈਮਰ ਨਹੀਂ ਲਾ ਸਕੇ, ਅਸੀਂ 4G ਜੈਮਰ ਲਾਉਣੇ ਆ, ਉਹਦੇ ਨਾਲ ਮੋਬਾਈਲ ਨਹੀਂ ਚੱਲਣਗੇ ਜੀ। ਹੁਣ 5G ਆ ਗਿਆ, ਇਸ ਲਈ 5G ਜੈਮਰ ਲਵਾ ਲਾਂਗੇ ਜੀ। ਪੁਲਿਸ ਅਧਿਕਾਰੀਆਂ ਦੇ ਫੋਨ ਵੀ ਜਾਮ ਕਰਾ ਦਾਂਗੇ। ਪਰ ਉਹ ਅੰਦਰ ਸਾਰਾ ਕੁਝ ਮਿਲਦਾ, ਸਿਮ ਵੀ ਪਹੁੰਚ ਜਾਂਦੀ ਹੈ, ਫੋਨ ਰੀਚਾਰਜ ਵੀ ਹੋ ਜਾਂਦੇ ਨੇ, ਫੋਨ ਚੱਲਦੇ ਵੀ ਨੇ। ਸੋ ਇਸ ਲਈ ਲੰਮੇ ਸਮੇਂ ਤੋਂ ਪੰਜਾਬ ਦੇ ਅੰਦਰ ਇਹ ਮਸਲਾ ਬਣਦਾ ਰਿਹਾ ਤੇ ਹੁਣ ਵਾਲੀ ਸਰਕਾਰ ਕਹਿੰਦੀ ਅਸੀਂ ਸਖਤੀ ਕਰਤੀ, ਅਸੀਂ ਜੇਲ੍ਹਾਂ 'ਚ ਰੈਗੂਲਰ ਜਾਂਚ ਕਰਦੇ ਹਾਂ, ਰੈਗੂਲਰ ਮਤਲਬ ਕਿ ਛਾਪੇਮਾਰੀ ਹੁੰਦੀ ਹੈ ਤੇ ਜੇਲ੍ਹਾਂ 'ਚ ਫਰੋਲਾ ਫਰੋਲੀ ਹੁੰਦੀ ਹੈ ਤੇ ਸਮਾਨ ਬਰਾਮਦ ਹੁੰਦਾ, ਅਸੀਂ ਅੰਦਰ ਨਹੀਂ ਜਾਣ ਦਿੰਦੇ ਅੱਜ ਕੱਲ੍ਹ। ਪਰ ਮੈਨੂੰ ਲੱਗਦਾ ਕਿ ਚੀਨ ਦੀ ਇੱਕ ਕੰਪਨੀ ਨੇ ਪੰਜਾਬ ਦੀਆਂ ਜੇਲ੍ਹਾਂ ਨੂੰ ਧਿਆਨ 'ਚ ਰੱਖ ਕੇ ਹੀ ਸ਼ਾਇਦ ਮੋਬਾਈਲ ਬਣਾਇਆ। ਚੀਨ ਦੀ ਇੱਕ ਕੰਪਨੀ ਹੈ, ਕਿਚੋੜਾ ਕੰਪਨੀ ਨਾਂ ਦੀ ਕੰਪਨੀ ਦੱਸੀ ਜਾਂਦੀ ਹੈ ਕਿ ਇਸ ਕੰਪਨੀ ਨੇ ਜਿਹੜਾ ਮੋਬਾਈਲ ਬਣਾਇਆ ਉਹ ਬੰਦੇ ਦੀ ਉਂਗਲ ਨਾਲੋਂ ਵੀ ਛੋਟਾ ਤੇ ਉਹ ਮੋਬਾਈਲ ਆਰਾਮ ਨਾਲ ਅੰਦਰ ਪਹੁੰਚ ਜਾਂਦਾ ਤੇ ਉਹਦੇ ਰਾਹੀਂ ਫਿਰ ਸਾਰੇ ਕੰਮ ਧੰਦੇ ਚੋਰਾਂ ਦੇ, ਕੈਦੀਆਂ ਦੇ, ਗੈਂਗਸਟਰਾਂ ਦੇ ਸਾਰਾ ਕੁਝ ਚੱਲਦਾ। ਕਹਿੰਦੇ ਕਿ ਪੰਜਾਬ ਦੇ ਅੰਦਰ ਪਿਛਲੇ 6 ਮਹੀਨਿਆਂ 'ਚ 4000 ਤੋਂ ਵੱਧ ਫੋਨ ਬਰਾਮਦ ਹੋਏ ਨੇ ਤੇ 4000 ਤੋਂ ਵੱਧ ਫੋਨਾਂ ਦੇ ਵਿੱਚੋਂ ਕਹਿੰਦੇ ਕਿ 70% ਫੋਨ ਨੇ ਜਿਹੜੇ ਉਹ ਮਤਲਬ ਕਿ ਇਹੀ ਕਿਚੋੜਾ ਕੰਪਨੀ ਵਾਲੇ ਛੋਟੇ ਮੋਬਾਈਲ ਬਰਾਮਦ ਹੋਏ ਨੇ। ਸੋ ਇੱਥੋਂ ਹਿਸਾਬ ਲਾ ਲਓ ਕਿ 3000 ਦੇ ਕਰੀਬ, 4000 ਚੋਂ 3000 ਦੇ ਕਰੀਬ ਇਹ ਛੋਟਾ ਫੋਨ ਮਿਲਣਾ ਸੋ ਆਪਣੇ ਆਪ 'ਚ ਮਤਲਬ ਕਿ ਸਾਬਤ ਕਰਦਾ ਕਿ ਪੰਜਾਬ ਦੀਆਂ ਜੇਲ੍ਹਾਂ 'ਚ ਫੋਨ ਕਿਸ ਕਦਰ ਪਹੁੰਚ ਗਿਆ। ਹੁਣ ਇਹ ਫੋਨ ਦੀ ਜੇਕਰ ਤੁਸੀਂ ਮਤਲਬ ਕਿ ਜਿਹੜਾ ਪਤਾ ਲੱਗ ਰਿਹਾ, ਉਹ ਪਤਾ ਲੱਗ ਰਿਹਾ ਕਿ ਫੋਨ ਦੀ 7 ਸੈਂਟੀਮੀਟਰ ਤਾਂ ਸਿਰਫ ਲੰਬਾਈ ਹੈ ਤੇ 3 ਸੈਂਟੀਮੀਟਰ ਦੀ ਚੜਾਈ ਆ। ਸੋ ਇੱਥੋਂ ਹਿਸਾਬ ਲਾ ਲਓ ਕਿ ਕਿੰਨਾ ਛੋਟਾ ਫੋਨ ਹੈ ਜਿਹੜਾ ਮਤਲਬ ਕਿ ਮੁੱਠੀ ਦੇ ਵਿੱਚ ਅੰਦਰ ਵੀ ਆ ਜਾਂਦਾ, ਉਂਗਲ ਨਾਲੋਂ ਵੀ ਛੋਟੇ ਤਰ੍ਹਾਂ ਦਾ ਫੋਨ ਹੈ। ਸੋ 7 ਸੈਂਟੀਮੀਟਰ ਉਹਦੀ ਲੰਬਾਈ ਦੱਸੀ ਜਾਂਦੀ ਹੈ, 3 ਸੈਂਟੀਮੀਟਰ ਦੀ ਚੜਾਈ ਦੱਸੀ ਜਾਂਦੀ ਹੈ। ਤੇ ਹੁਣ ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰ ਇਹ ਫੋਨ ਕਹਿੰਦੇ ਪਹੁੰਚਦਾ ਕਿਵੇਂ? ਕਹਿੰਦੇ ਜੀ ਅਸਲ 'ਚ ਜਦੋਂ ਕੈਦੀ ਆਪਣੀ ਤਰੀਕ ਤੇ ਆਉਂਦੇ ਨੇ, ਉੱਥੇ ਅਦਾਲਤ ਦੇ ਅੰਦਰ ਪੁਲਿਸ ਤੋਂ ਅੱਖ ਬਚਾ ਕੇ ਆਪਣੇ ਪਰਿਵਾਰ ਨੂੰ ਮਿਲ ਲੈਂਦੇ ਨੇ, ਕਿਸੇ ਸਾਥੀ ਨੂੰ ਮਿਲ ਲੈਂਦੇ ਨੇ, ਉਹ ਤੋਂ ਅਜਿਹੀ ਚੀਜ਼ ਫੜ ਲੈਂਦੇ ਨੇ ਤੇ ਫਿਰ ਉਹਨਾਂ ਨੂੰ ਆਪਣੇ ਸਰੀਰ 'ਚ, ਕੱਪੜਿਆਂ 'ਚ ਜਾਂ ਗੁਪਤ ਅੰਗ 'ਚ ਲੁਕਾ ਕੇ ਤੱਕ ਅੰਦਰ ਲੈ ਜਾਂਦੇ ਨੇ। ਮਤਲਬ ਹੱਦ ਹੈ ਕਿ ਇਹ ਪੁਲਿਸ ਦੀ ਅਣਗਹਿਲੀ ਹੈ ਜਾਂ ਪੁਲਿਸ ਦੀ ਮਿਲੀ ਭੁਗਤ ਹੈ। ਇਹ ਵੱਡਾ ਸਵਾਲ ਪਹਿਲਾਂ ਵੀ ਰਿਹਾ ਤੇ ਹੁਣ ਵੀ, ਚਾਹੇ ਉਹ ਨਸ਼ੇ ਦਾ ਮਾਮਲਾ ਹੋਵੇ, ਚਾਹੇ ਫੋਨਾਂ ਦਾ ਮਾਮਲਾ ਹੋਵੇ, ਕਿ 1000 ਰੁਪਈਏ ਤੋਂ ਵੀ ਘੱਟ ਕੀਮਤ ਦੇ ਵਿੱਚ ਉਪਲਬਧ ਹੋ ਰਿਹਾ ਇਹ ਉਂਗਲੀ ਜਿੱਡਾ ਫੋਨ। ਕੀ ਇਸੇ ਮਸਲੇ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਕਿ ਉਹ ਜੇਲ੍ਹਾਂ ਦੇ ਅੰਦਰ ਦੇ ਲੋਕਾਂ ਨੂੰ ਹੀ ਮਤਲਬ ਕਿ ਇਸ ਫੋਨਾਂ ਦੇ ਲਈ ਬਣਾਇਆ ਗਿਆ ਮਾਰਕੀਟ, ਤਾਂ ਕਿ ਉਹ ਪੰਜਾਬ ਦੇ ਅੰਦਰ ਪਤਾ ਉਹਨਾਂ ਨੂੰ ਕਿ ਰਿਸ਼ਵਤਖੋਰੀ ਕਿਵੇਂ ਚੱਲਦੀ ਹੈ। ਹੁਣ ਕਹਿੰਦੇ ਜੀ ਪੁਲਿਸ ਵਾਲਿਆਂ ਤੋਂ ਅੱਖ ਬਚਾ ਕੇ, ਪੁਲਿਸ ਵਾਲਿਆਂ ਤੋਂ ਅੱਖ ਬਚਾ ਕੇ ਹੁੰਦਾ ਇਹ ਧੰਦਾ ਜਾਂ ਪੁਲਿਸ ਵਾਲੇ ਅੱਖਾਂ ਮੀਚ ਲੈਂਦੇ ਨੇ, ਉਹਨਾਂ ਦੀ ਮੁੱਠੀ ਗਰਮ ਹੋ ਜਾਂਦੀ ਹੈ। ਸੋ ਇਹ ਸਵਾਲ ਰਿਹਾ ਕਿ ਜਦੋਂ ਬੰਦਾ ਅਦਾਲਤ 'ਚ ਕੈਦੀ ਪੇਸ਼ ਹੋਣਾ ਹੁੰਦਾ ਹੈ ਤਦ ਪੁਲਿਸ ਵਾਲੇ ਮੂੰਹ ਫੇਰ ਲੈਂਦੇ ਨੇ ਕਿ ਭਾਈ ਮਿਲ ਆਪਣੇ ਟੱਬਰ ਨੂੰ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਦੋਂ ਟੱਬਰ ਨੂੰ ਮਿਲੂਗਾ
ਤਾਂ ਉਸ ਨੂੰ ਟੱਬਰ ਵਾਲੇ ਨਗਦ ਰਾਸ਼ੀ ਵੀ ਦੇਣਗੇ ਤੇ ਉਹ ਨਗਦ ਰਾਸ਼ੀ ਦੇ ਵਿੱਚੋਂ ਫਿਰ ਇਹਨਾਂ ਨੇ ਵੀ ਹਿੱਸਾ ਪੱਤਾ ਲੈ ਲੈਣਾ ਹੁੰਦਾ। ਸੋ ਇਸ ਲਈ ਉਹ ਸਾਰੀਆਂ ਮੁਲਾਕਾਤਾਂ ਸਹਿਮਤੀ ਨਾਲੇ ਹੁੰਦੀਆਂ ਨੇ ਤੇ ਉਸ ਸਮੇਂ ਉਹਨਾਂ ਨੂੰ ਪਤਾ ਹੁੰਦਾ ਕਿ ਇਹਨੂੰ ਮਾਲ ਭੱਤਾ ਵੀ ਦੇਣਗੇ, ਇਹਨੂੰ ਕੋਈ ਹੋਰ ਚੀਜ਼ ਵੀ ਦੇਣਗੇ ਤੇ ਫਿਰ ਉਹ ਲੁਕਾਉਣ ਦੇ ਰਾਹ ਵੀ ਕੀ ਪੁਲਿਸ ਇਹ ਦੱਸਦੀ ਹੈ। ਫਿਰ ਇਹ ਵੀ ਹਵਾਲਾ ਦਿੰਦੀ ਆ ਪੁਲਿਸ, ਕਹਿੰਦੇ ਜਦੋਂ ਅਸੀਂ ਬੈਰਕਾਂ ਦੀ ਜਾਂਚ ਕਰਦੇ ਹਾਂ ਤਾਂ ਕਈ ਵਾਰ ਬੈਰਕਾਂ ਦੇ ਅੰਦਰ ਜਿਹੜੀਆਂ ਇੱਟਾਂ ਨੇ ਉਹਨਾਂ ਦੀਆਂ ਜਿਹੜੀਆਂ ਦਰਾਰਾਂ ਹੁੰਦੀਆਂ ਨੇ ਇੱਟਾਂ ਦੇ ਵਿਚਾਲੇ ਉਹ ਚੋਂ ਮਿੱਟੀ ਕੱਢ ਲੈਂਦੇ ਨੇ, ਸੀਮੈਂਟ ਕੱਢ ਲੈਂਦੇ ਨੇ, ਉਹਨਾਂ ਦਰਾਰਾਂ 'ਚ ਫੋਨ ਫਸਾ ਕੇ ਮੂਹਰੇ ਫਿਰ ਮਿੱਟੀ ਭਰ ਦਿੰਦੇ ਨੇ, ਪਤਾ ਹੀ ਨਹੀਂ ਲੱਗਦਾ, ਕਹਿੰਦੇ ਲੱਭਦਾ ਹੀ ਨਹੀਂ ਸਾਨੂੰ ਤਾਂ ਫੋਨ ਇਹ। ਸੋ ਇਸ ਲਈ ਪਰ ਹੁਣ ਬਰਾਮਦਗੀ ਦਾ ਹਵਾਲਾ ਆਪਣੇ ਆਪ 'ਚ ਦਾਅਵਾ ਕਰਦਾ ਹੈ ਕਿ ਜੇ 4000 ਫੋਨ 6 ਮਹੀਨਿਆਂ 'ਚ ਫੜ ਹੋਏ ਤਾਂ ਉਹਨਾਂ 'ਚੋਂ 70% ਫੋਨ ਇਹ ਫੜ ਹੋਏ, ਮਤਲਬ ਲਗਭਗ 3250 ਤੋਂ ਵੱਧ ਫੋਨ ਇਹੀ ਫੜ ਹੋਏ। ਤਾਂ ਇੱਥੋਂ ਅੰਦਾਜ਼ਾ ਲਾ ਲਓ ਕਿ ਪੰਜਾਬ ਦੀਆਂ ਜੇਲ੍ਹਾਂ ਕਿੰਨੀਆਂ ਕੁ ਸੁਰੱਖਿਅਤ ਨੇ। ਇੱਥੇ ਮੰਗ ਚੱਲਦੀ ਹੈ ਬੋਡੀ ਸਕੈਨਰ ਦੀ, ਕਹਿੰਦੇ ਜੀ ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰ ਬੋਡੀ ਸਕੈਨਰ ਲੱਗੇ ਤਾਂ ਕਿ ਬੰਦਾ ਜੇ ਢਿੱਡ ਦੇ ਵਿੱਚ ਵੀ ਨਸ਼ਾ ਲੈ ਕੇ ਜਾ ਰਿਹਾ, ਕੋਈ ਕੈਪਸੂਲ ਲੈ ਕੇ ਜਾ ਰਿਹਾ, ਕੋਈ ਗੋਲੀਆਂ ਲੈ ਕੇ ਜਾ ਰਿਹਾ, ਕਿਸੇ ਅੰਗ 'ਚ ਆਪਣੇ ਲੁਕੋ ਕੇ ਜੇ ਫੋਨ ਤੱਕ ਲੈ ਕੇ ਜਾ ਰਿਹਾ ਤਾਂ ਉਹ ਫੜਿਆ ਜਾਵੇ। ਸੋ ਇਸ ਲਈ ਉਹ ਬੋਡੀ ਸਕੈਨਰ ਦੀ ਮੰਗ ਹੈ। ਪਰ ਬੋਡੀ ਸਕੈਨਰ ਦੀ ਮੰਗ ਤਾਂ ਸਾਡੀ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਵੀ ਲੰਮੇ ਸਮੇਂ ਤੋਂ ਚੱਲਦੀ ਹੈ। ਅਜੇ ਤੱਕ ਅਸੀਂ ਉੱਥੇ ਟਰੱਕ ਸਕੈਨਰ ਨਹੀਂ ਲਾ ਸਕੇ, ਬੋਡੀ ਸਕੈਨਰ ਲੱਗੇ ਨੇ ਪਰ ਟਰੱਕ ਸਕੈਨਰ ਨਹੀਂ ਲੱਗੇ ਅਜੇ ਤੱਕ, ਉਹ ਚਾਲੂ ਨਹੀਂ ਹੋ ਸਕੇ। ਪਾਕਿਸਤਾਨ ਵਾਲੇ ਪਾਸੇ ਚਾਲੂ ਨੇ, ਭਾਰਤ ਵਾਲੇ ਪਾਸੇ ਉਹ ਵੀ ਚਾਲੂ ਨਹੀਂ, ਉਹਦੀ ਮੰਗ ਲੰਮੇ ਸਮੇਂ ਤੋਂ ਰਹੀ ਹੈ। ਸੋ ਇਸ ਲਈ ਆ ਪੰਜਾਬ ਦੀਆਂ ਜੇਲ੍ਹਾਂ ਦਾ ਲੈਵਲ ਦੇਖੋ ਕਿ ਟੈਕਨੋਲੋਜੀ ਕਿੱਥੇ ਪਹੁੰਚ ਗਈ। ਅਜੇ ਤੱਕ ਅਸੀਂ ਉਹਨਾਂ ਨੂੰ ਮਤਲਬ ਕਿ ਜੈਮਰ ਨਹੀਂ ਲਾ ਸਕੇ ਅਜਿਹੇ ਕਿ ਉਹ ਟਾਵਰ ਕੈਸ਼ ਨਾ ਕਰਨ, ਉਹ ਜੇਲ੍ਹਾਂ ਦੇ ਅੰਦਰ ਦੇ ਫੋਨ ਚੱਲਣੇ ਨਾ, ਅਸੀਂ ਉਹਨਾਂ ਨੂੰ ਬਲੌਕ ਤੱਕ ਨਹੀਂ ਕਰ ਪਾਉਂਦੇ, ਰੋਕ ਤੱਕ ਨਹੀਂ ਲਾ ਪਾਏ ਅਜੇ ਤੱਕ, ਤੇ ਇਧਰ ਬੋਡੀ ਸਕੈਨਰ ਤੱਕ ਨਹੀਂ ਲਾ ਪਾਏ। ਸਿਰਫ ਇਹ ਕਰੋੜਾਂ ਰੁਪਈਆ, ਅਰਬਾਂ ਰੁਪਈਆ ਸਾਰਾ ਸਿਕਿਉਰਿਟੀ ਦੇ ਨਾਂ ਤੇ ਖਰਚ ਕੇ ਫਿਰ ਉਹਦਾ ਫਾਇਦਾ ਕੀ? ਇਹਦਾ ਮਤਲਬ ਸਰਕਾਰਾਂ, ਪੁਲਿਸ, ਤੰਤਰ, ਸਿਸਟਮ ਕਿਤੇ ਨਾ ਕਿਤੇ ਸਾਡਾ ਆਪ ਅੱਖਾਂ ਮੀਚਦਾ, ਆਪ ਉਹ ਭ੍ਰਿਸ਼ਟਾਚਾਰੀ ਨੂੰ ਵਧਾਵਾ ਦਿੰਦਾ, ਆਪ ਇਹਨਾਂ ਘਟਨਾ ਵਧਾਉਂਦਾ, ਜਿਹਦਾ ਨਤੀਜਾ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰ ਹੁਣ ਛੋਟਾ ਫੋਨ ਵੱਡੀ ਮੁਸੀਬਤ ਬਣ ਗਿਆ ਜੀ। ਬਿਲਕੁਲ ਜੀ, ਬਿਲਕੁਲ ਲੱਭਣਾ ਚਾਹੀਦਾ ਕੋਈ ਨਾ ਕੋਈ ਰਾਹ। ਪਰ ਚੀਨੀਆਂ ਦਾ ਦੇਖੋ ਪੰਜਾਬੀਆਂ ਦੀ ਲੋੜ ਦਾ ਪਤਾ ਸੀ ਉਹਨਾਂ ਨੂੰ ਤੇ ਉਹਨਾਂ ਨੇ ਛੋਟਾ ਫੋਨ ਬਿਲਕੁਲ ਬਣਾਤਾ। ਬਿਲਕੁਲ ਤੁਸੀਂ ਇਹ ਦੇਖੋ ਕਿ ਚੀਨੀ ਬਾਜ਼ਾਰ ਨੂੰ ਉਹ ਚਾਹੇ ਧਰਮ ਨੂੰ ਮੰਨਣ ਚਾਹੇ ਨਾ ਮੰਨਣ, ਉਹਨਾਂ ਨੂੰ ਪਤਾ ਹੈ ਕਿ ਆਹ ਤਿਉਹਾਰ 'ਚ ਕਿਹੜੀਆਂ ਮੂਰਤੀਆਂ ਵਿਕਣੀਆਂ, ਆਹ ਤਿਉਹਾਰ 'ਚ ਕਿਹੜਾ ਖਿਡੌਣਾ ਵਿਕਣਾ ਹੈ, ਕਿਹੜੀ ਚੀਜ਼ ਬਣਨੀ ਹੈ। ਉਹਨਾਂ ਨੇ ਸਾਰਾ ਕੁਝ ਸਾਡੇ ਭਾਰਤੀਆਂ ਦੀ ਸੱਭਿਅਤਾ ਨੂੰ ਧਿਆਨ 'ਚ ਰੱਖ ਕੇ, ਸਾਡੇ ਰੀਤੀ ਰਿਵਾਜਾਂ ਨੂੰ ਧਿਆਨ 'ਚ ਰੱਖ ਕੇ, ਸਾਡੇ ਧਾਰਮਿਕ ਅਕੀਦਿਆਂ ਨੂੰ ਧਿਆਨ 'ਚ ਰੱਖ ਕੇ ਚੀਜ਼ਾਂ ਬਣਾਤੀਆਂ। ਉਸੇ ਤਰ੍ਹਾਂ ਇਹਨਾਂ ਨੂੰ ਇਹ ਵੀ ਪਤਾ ਕਿ ਜੇਲ੍ਹਾਂ ਦੇ ਅੰਦਰ ਸਾਡਾ ਧੰਦਾ ਕਿਹੋ ਜਿਹਾ ਚੱਲਦਾ ਹੈ, ਅਸੀਂ ਕਿਹੋ ਜਿਹੇ ਕੰਮ ਕਰਨੇ ਹੁੰਦੇ ਨੇ, ਉਹਦੇ ਹਿਸਾਬ ਨਾਲੇ ਫੋਨ ਵੀ ਬਣਾਤੇ। ਸੋ ਇਸ ਲਈ ਉਹਨਾਂ ਨੇ ਸਾਡੀ ਮਾਨਸਿਕਤਾ ਨੂੰ ਵੀ, ਸਾਡੇ ਬਾਜ਼ਾਰ ਨੂੰ ਵੀ, ਸਾਡੇ ਕਾਰੋਬਾਰ ਨੂੰ ਵੀ ਕੈਸ਼ ਕੀਤਾ ਤੇ ਅਸੀਂ ਆਪਣੇ ਦੇਸ਼ ਦੇ ਅੰਦਰ ਆਪਣੀਆਂ ਚੀਜ਼ਾਂ ਲਈ ਨਾ ਸੁਰੱਖਿਅਤ ਮਾਹੌਲ ਬਣਾ ਸਕੇ, ਨਾ ਆਪਣੇ ਲੋਕਾਂ ਨੂੰ ਰੁਜ਼ਗਾਰ ਦੇ ਸਾਧਨ ਦੇ ਸਕੇ। ਬਿਲਕੁਲ ਜੀ, ਬਿਲਕੁਲ ਉਹਨਾਂ ਨੇ ਤਾਂ ਲੱਡੂਆਂ ਤੱਕ ਵੀ ਬਣਾਤੇ ਸੀਗੇ। ਹੂੰ, ਹੂੰ। ਤੇ ਅੱਗੇ ਗੱਲ ਕਰਦੇ ਹਾਂ, ਫਿਰ ਦੂਸਰੀ ਜੇਲ੍ਹ ਨੂੰ ਚੱਲਦੇ ਹਾਂ ਹੁਣ, ਕਿ ਈਡੀ ਕਹਿੰਦੀ ਆ ਕਿ ਸਜ਼ਾ, ਪਰ ਸਤਿੰਦਰ ਜੈਨ ਦਾ ਕਹਿਣਾ ਆ ਕਿ ਇੱਥੇ ਮਜ਼ਾ ਆ। ਉਹ ਜੇਲ੍ਹਾਂ ਦੇ ਵਿੱਚ ਹੋ ਕੀ ਰਿਹਾ? ਅਸਲ ਦੇ ਵਿੱਚ ਜੀ ਮਤਲਬ ਦਿੱਲੀ ਦੀ ਇੱਕ ਜੇਲ੍ਹ ਹੈ ਨਾ, ਸੱਚ ਜੇਲ੍ਹ ਨਹੀਂ, ਰੈਸਟੋਰੈਂਟ ਬਣ ਗਿਆ ਹੁਣ ਤਾਂ, ਉਹ ਪਹਿਲਾਂ ਮਸਾਜ ਸੈਂਟਰ ਸੀ, ਹੁਣ ਰੈਸਟੋਰੈਂਟ ਬਣ ਗਿਆ। ਸੋ ਦਿੱਲੀ ਦੀ ਜੇਲ੍ਹ ਖੂਬ ਚਰਚਾ ਵਿੱਚ ਹੈ। ਭਾਜਪਾ ਰੋਜ਼ ਵੀਡੀਓ ਜਾਰੀ ਕਰ ਦਿੰਦੀ ਆ ਤੇ ਭਾਜਪਾ ਨੇ ਆਪਣਾ ਕੈਮਰਾ ਲਵਾਇਆ ਅੰਦਰ ਜਾਂ ਈਡੀ ਵਾਲੇ ਕੈਮਰੇ ਤੋਂ ਜਾਰੀ ਹੋ ਰਹੀ ਹੈ, ਇਹ ਵੀ ਸਵਾਲ ਹੈ। ਕਿਉਂਕਿ ਈਡੀ ਨੇ ਇਹ ਫੁਟੇਜ ਜਿਹੜੀ ਜੇਲ੍ਹ ਦੇ ਅੰਦਰ ਸਤਿੰਦਰ ਜੈਨ ਬੰਦ ਹੈ, ਜਿਹੜੀ ਬੈਰਕ ਦੇ ਅੰਦਰ, ਉਸ ਜੇਲ੍ਹ ਦੀ, ਉਸ ਬੈਰਕ ਦੀ ਫੁਟੇਜ ਤੇ ਕੁਝ ਫੋਟੋਆਂ ਤੇ ਕੁਝ ਦਸਤਾਵੇਜ਼ ਲਿਖਤੀ ਰੂਪ ਦੇ ਵਿੱਚ ਕੋਰਟ 'ਚ ਜਮ੍ਹਾਂ ਕਰਾਏ ਸੀ, ਮਾਨਯੋਗ ਅਦਾਲਤ ਨੂੰ ਸੌਂਪੇ ਸੀ ਕਿ ਜੀ ਜੇਲ੍ਹ ਦੇ ਅੰਦਰ ਆ ਕੁਝ ਚੱਲਦਾ। ਤੇ ਉਹ ਫੁਟੇਜ ਈਡੀ ਕੋਲ ਹੈ, ਕੋਰਟ ਦੇ ਕੋਲ ਹੈ, ਜਾਂ ਫਿਰ ਜੇਲ੍ਹ ਅਧਿਕਾਰੀਆਂ ਕੋਲ ਹੈ। ਹੁਣ ਜੇਲ੍ਹ ਅਧਿਕਾਰੀ ਤਾਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੋਣਗੇ, ਕਿਉਂਕਿ ਜੇਲ੍ਹਾਂ ਆਮ ਆਦਮੀ ਪਾਰਟੀ ਕੋਲ ਨੇ, ਤਾਂ ਉਹ ਕਿਉਂ ਲੀਕ ਕਰਨਗੇ। ਹਾਂ, ਪੁਲਿਸ ਦਾ ਕੰਟਰੋਲ ਭਾਜਪਾ ਕੋਲ ਹੈ ਤੇ ਈਡੀ ਭਾਜਪਾ ਦੀ ਕਹਿੰਦੇ ਹੈ ਹੀ ਹੱਥ ਟੋਕਾ। ਸੋ ਇਸ ਲਈ ਕਿਹਨੇ ਜਾਰੀ ਕੀਤਾ, ਜਿੱਥੇ ਇਹ ਜਾਂਚ ਦਾ ਵਿਸ਼ਾ ਹੈ, ਉੱਥੇ ਇਹ ਵੱਡਾ ਸਵਾਲ ਆਮ ਆਦਮੀ ਪਾਰਟੀ ਤੇ ਵੀ ਆਉਂਦਾ, ਸਤਿੰਦਰ ਜੈਨ ਤੇ ਵੀ ਆਉਂਦਾ ਕਿ ਭਾਈ ਵੀਡੀਓ ਤਾਂ ਹੀ ਜਾਰੀ ਹੋਈ ਜੇ ਤੁਸੀਂ ਅਜਿਹੀਆਂ ਕਰਤੂਤਾਂ ਕੀਤੀਆਂ। ਜੇ ਉੱਥੇ ਤੁਸੀਂ ਕਾਮ ਕੈਦੀ ਵਾਂਗ ਰਹਿੰਦੇ ਤਾਂ ਉਹ ਵੀਡੀਓ ਕੀ ਕਰ ਲੈਂਦੇ ਜਾਰੀ ਕਰਕੇ। ਸੋ ਇਸ ਲਈ ਜੇਕਰ ਤੁਸੀਂ ਉਸ ਬੈਰਕ ਨੂੰ ਰੈਸਟੋਰੈਂਟ 'ਚ ਬਦਲਿਆ, ਫਿਰ ਹੁਣ ਤੁਸੀਂ ਉਸ ਨੂੰ ਪਹਿਲਾਂ ਮਸਾਜ ਸੈਂਟਰ 'ਚ ਬਦਲਿਆ, ਹੁਣ ਰੈਸਟੋਰੈਂਟ 'ਚ ਬਦਲ ਲਿਆ। ਸੋ ਇਸ ਲਈ ਜੇਲ੍ਹਾਂ 'ਚ ਤੁਸੀਂ ਮਜ਼ੇ ਲੈ ਰਹੇ ਹੋ, ਈਡੀ ਰੌਲਾ ਪਾਈ ਜਾਵੇ ਚਾਹੇ ਸਜ਼ਾ। ਪਹਿਲਾਂ ਉੱਥੇ ਇੱਕ ਬੰਦਾ ਉਹਦੇ ਤੇਲ ਝੱਸਦਾ ਹੈ, ਫਿਰ ਉਹਦੇ ਪੈਰ ਝੱਸਦਾ ਹੈ, ਫਿਰ ਉਹਦੀ ਪਿੱਠ ਦੀ ਮਾਲਿਸ਼ ਕਰਦਾ ਹੈ ਤੇ ਬੀਜੇਪੀ ਕਹਿੰਦੀ ਹੈ ਜੀ ਕਿ ਦੇਖੋ ਜੀ ਇਹ ਮਸਾਜ ਸੈਂਟਰ ਖੋਲਤਾ, ਇਹ ਅੰਦਰ ਜੀ ਕੈਦੀ ਉਹਦੇ ਜੀ ਉਹਦੀ ਸੇਵਾ 'ਚ ਲੱਗੇ ਨੇ। ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਮ ਭਰਦੇ ਆ ਕਿ ਨਹੀਂ ਜੀ ਉਹ ਤਾਂ ਫਿਜ਼ੀਓਥੈਰੇਪਿਸਟ ਨੇ ਤੇ ਉਹ ਉਹਦੀ ਥੈਰੇਪੀ ਕਰ ਰਹੇ ਨੇ, ਉਹਨੂੰ ਲੋੜ ਹੈ, ਉਹਨੂੰ ਥੈਰੇਪੀ ਦੀ ਲੋੜ ਹੈ, ਉਹਦੀ ਪਿੱਠ ਦੀ ਦਿੱਕਤ ਹੈ ਜੀ, ਇਸ ਲਈ ਉਹ ਤਾਂ ਥੈਰੇਪਿਸਟ ਨੇ। ਤੇ ਇੱਧਰ ਦਸਤਾਵੇਜ਼ਾਂ ਦੇ ਹਵਾਲੇ ਨਾਲ ਭਾਜਪਾ ਬੋਲਦੀ ਆ ਕਿ ਨਹੀਂ ਜੀ ਉਹ ਰੇਪਿਸਟ ਨੇ।
ਹੁਣ ਰੇਪਿਸਟ ਉਹਦੀ ਥੈਰੇਪੀ ਕਰ ਰਿਹਾ ਕਿ ਥੈਰੇਪਿਸਟ ਉਹਦੀ ਸੇਵਾ 'ਚ ਲੱਗਿਆ, ਇਹ ਸਵਾਲ ਖੜਾ ਹੋ ਗਿਆ। ਜੇਲ੍ਹ ਦੇ ਅੰਦਰ ਜੇਕਰ ਕਿਸੇ ਨੂੰ ਮੈਡੀਕਲ ਸਹੂਲਤ ਦੀ ਲੋੜ ਹੈ ਤਾਂ ਜੇਲ੍ਹਾਂ ਦੇ ਅੰਦਰ ਹੀ ਇੱਕ ਡਿਸਪੈਂਸਰੀ ਰੂਪ ਹਸਪਤਾਲ ਬਣਿਆ ਹੁੰਦਾ ਛੋਟਾ, ਸੋ ਉੱਥੇ ਲਿਜਾਇਆ ਜਾਂਦਾ ਬੰਦੇ ਨੂੰ, ਤੇ ਉੱਥੇ ਦੇ ਤੈਨਾਤ ਮੁਲਾਜ਼ਮ ਇਹ ਸੇਵਾ 'ਚ ਨਹੀਂ ਹੈਗੇ। ਇਹ ਤਾਂ ਕਹਿੰਦੇ ਕੈਦੀ ਨੇ ਜੋ ਰੇਪ ਦੇ ਮਤਲਬ ਦੋਸ਼ਾਂ ਤਹਿਤ ਅੰਦਰ ਸਜ਼ਾ ਭੁਗਤ ਰਿਹਾ ਤੇ ਉਹ ਉਹਦੀ ਸੇਵਾ 'ਚ ਲੱਗਿਆ। ਇਹੀ ਨਹੀਂ, ਹੋਰ ਕਿੰਨੇ ਕੈਦੀ ਲੱਗੇ ਨੇ ਜਾਂ ਬਾਹਰੋਂ ਕਿੰਨੇ ਲੋਕ ਆਉਂਦੇ ਨੇ, ਉਹ ਵੱਖੋ ਵੱਖ ਫੁਟੇਜ ਦਿਖ ਰਹੇ ਨੇ, 4-5 ਵੀਡੀਓ ਸਾਹਮਣੇ ਆ ਗਈਆਂ। ਸਤਿੰਦਰ ਜੈਨ ਜੇਲ੍ਹ ਦੇ ਅੰਦਰ ਬੈਠ ਕੇ ਦਸਤਾਵੇਜ਼ ਵੀ ਚੈੱਕ ਕਰ ਰਿਹਾ, ਆਪਣੇ ਦਫ਼ਤਰੀ ਕਾਗਜ਼ ਵੀ ਚੈੱਕ ਕਰ ਰਿਹਾ, ਸਿਰ 'ਚ ਤੇਲ ਵੀ ਚੜਾ ਰਿਹਾ, ਪੈਰਾਂ ਦੀ ਮਾਲਿਸ਼ ਵੀ ਕਰਾ ਰਿਹਾ, ਨਵੀਆਂ ਚਾਦਰਾਂ, ਨਵਾਂ ਗਦੈਲਾ, ਨਵਾਂ ਸਿਰਹਾਣਾ ਉਹ ਨਜ਼ਰ ਵੀ ਆ ਰਿਹਾ। ਤੇ ਉਹ ਜੇਲ੍ਹ ਥੋੜਾ, ਉਹ ਤਾਂ ਮਤਲਬ ਹੋਟਲ ਦਾ ਕਮਰਾ ਬਣਿਆ ਹੋਇਆ ਹੈ। ਕੋਲ ਡਸਟਬਿਨ ਪਿਆ ਹੈ, ਟਰੇ ਦੇ ਵਿੱਚ ਇੱਕ ਮੋਬਾਈਲ, ਉਹ ਮੇਰਾ ਖਿਆਲ ਰਿਮੋਟ ਪਿਆ ਦਿਖ ਰਿਹਾ ਸ਼ਾਇਦ ਟੀਵੀ ਦਾ ਹੈ, ਤੇ ਲੋਕ ਆ ਰਹੇ ਨੇ ਜਾ ਰਹੇ ਨੇ, ਤੇ ਉਹ ਤੋਂ ਬਾਅਦ ਹੁਣ ਖਾਣੇ ਵਾਲੇ ਡੱਬੇ। ਇੱਕ ਠੱਗ ਨੇ ਸਤਿੰਦਰ ਜੈਨ ਤੇ ਦੋਸ਼ ਮੜਿਆ ਸੀ ਕਿ ਮੇਤੋਂ ਇਹਨੇ ਪਾਈ ਮਤਲਬ ਕਿ ਟਿਕਟ ਦਿਵਾਉਣ ਦੇ ਨਾਂ ਤੇ ਰਾਸਵਾਦੀ 50 ਕਰੋੜ ਰੁਪਇਆ ਲਿਆ, ਤੇ ਉਹ ਕਹਿੰਦਾ ਕਿ ਇੱਥੇ ਤਾਂ ਘਰ ਵਾਲੀ ਤੱਕ ਇਹਨਾਂ ਦੀ ਰੋਟੀਆਂ ਦੇ ਡੱਬੇ ਲੈ ਕੇ ਆਉਂਦੀ ਹੈ। ਈਡੀ ਨੇ ਵੀ ਕੁਛ ਅਜਿਹੀ ਰਿਪੋਰਟ ਦਿੱਤੀ ਕਿ ਘਰ ਦਾ ਖਾਣਾ ਆਉਂਦਾ ਸਤਿੰਦਰ ਜੈਨ ਲਈ ਹੈ, ਉਹਦੀ ਪਤਨੀ ਉਸ ਬੈਰਕ 'ਚ ਬੈਠ ਕੇ ਨਾਲ ਰੋਟੀ ਖਾਂਦੀ ਆ। ਸੋ ਹੁਣ ਉਹ ਫੋਟੋ ਫੁਟੇਜ ਤਾਂ ਨਹੀਂ ਅਜੇ ਆਈ, ਹੋ ਸਕਦਾ ਦਿੱਲੀ ਦੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਅਜਿਹੀ ਕੋਈ ਹੋਰ ਫੁਟੇਜ ਵੀ ਲੀਕ ਹੋ ਜਾਵੇ, ਕਿਉਂਕਿ ਇਹ ਵੀ ਰਾਜਨੀਤਿਕ ਤੌਰ ਦੇ ਉੱਤੇ ਰਾਜਨੀਤਿਕ ਚਾਲ ਵਜੋਂ ਲੀਕ ਕੀਤੀਆਂ ਜਾ ਰਹੀਆਂ। ਪਰ ਹੁਣ ਆਹ ਨਵਾਂ ਆ ਗਿਆ, 28 ਕਿਲੋ ਵਜਨ ਘਟਿਆ ਸਤਿੰਦਰ ਜੈਨ ਜੀ ਕਹਿੰਦੇ ਮੈਨੂੰ ਵਧੀਆ ਰੋਟੀ ਨਹੀਂ ਮਿਲਦੀ ਜੇਲ੍ਹ ਦੇ ਅੰਦਰ, ਮੇਰਾ ਵਜਨ 28 ਕਿਲੋ ਘਟ ਗਿਆ, ਅਦਾਲਤ ਦੇ ਵਿੱਚ ਕਿਹਾ। ਤੇ ਹੁਣ ਆ ਫੁਟੇਜ ਦਮ ਭਰਦੀ ਹੈ ਕਿ ਕਿਹੜਾ ਵਜਨ ਘਟ ਗਿਆ ਭਾਈ, ਕਦੇ ਕੱਟਿਆ ਹੋਇਆ ਫਰੂਟ ਤੇ ਕਦੇ ਕੱਟਿਆ ਹੋਇਆ ਸਲਾਦ ਤੇ ਕਦੇ ਪਤਾ ਨਹੀਂ ਪਾਲਕ ਪਨੀਰ ਆ, ਪਤਾ ਨਹੀਂ ਕੀ ਆ ਛਕ ਰਹੇ ਨੇ, ਤੇ ਜਨਾਬ ਦੇ ਮੂਹਰੇ ਡੱਬਿਆਂ ਦੇ ਡੱਬੇ ਪਏ ਨੇ। ਸੋ ਵੀਆਈਪੀ ਖਾਣਾ ਖਾ ਰਹੇ ਹੋ, ਵੀਆਈਪੀ ਸਹੂਲਤਾਂ ਮਾਣ ਰਹੇ ਹੋ, ਵੀਆਈਪੀ ਤਰੀਕੇ ਨਾਲ ਜੇਲ੍ਹ 'ਚ ਬੈਰਕ 'ਚ ਰਹਿ ਰਹੇ ਹੋ। ਸੋ ਜੇਲ੍ਹ ਹੈ, ਰੈਸਟੋਰੈਂਟ ਹੈ ਜਾਂ ਮਸਾਜ ਸੈਂਟਰ ਹੈ, ਇਹ ਤਾਂ ਸਵਾਲ ਉੱਠਣਗੇ। ਸੋ ਜੇਲ੍ਹਾਂ ਨੂੰ ਕਿਵੇਂ ਵਰਤਿਆ ਜਾਂਦਾ, ਇਹ ਸਾਡੇ ਸਾਹਮਣੇ ਇੱਕ ਵੱਡੀ ਉਦਾਹਰਨ ਹੈ। ਯੂਪੀ ਵਾਲਾ ਇੱਕ ਮਤਲਬ ਕਿ ਲਿਆ ਕੇ ਕਾਂਗਰਸ ਨੇ ਆਪਣੇ ਨਾਲ ਸੰਬੰਧਿਤ ਬੰਦੇ ਨੂੰ ਇੱਥੇ ਮਾਨਤਾ ਨਾਲ ਰੱਖਿਆ, ਤੇ ਆਮ ਆਦਮੀ ਪਾਰਟੀ ਕਹਿੰਦੀ ਭਾਈ ਉਹਦੀ ਤਾਂ ਘਰ ਵਾਲੀ ਨੂੰ ਰਹਿਣ ਲਈ ਵੀ ਕਮਰਾ ਤੱਕ ਬਣਾਤਾ ਸੀ ਕਾਂਗਰਸੀਆਂ ਨੇ। ਸੋ ਇਸ ਲਈ ਜੇਲ੍ਹਾਂ ਨੇ ਜਾਂ ਐਸ਼ ਘਰ ਨੇ, ਇਹ ਵੱਡਾ ਸਵਾਲ ਖੜਾ ਹੋ ਗਿਆ। ਬਿਲਕੁਲ ਜੀ, ਜਦੋਂ ਫਿਰ ਸੱਤਾ 'ਚ ਆ ਜਾਂਦੇ ਕੋਈ ਵੀ ਘੱਟ ਨਹੀਂ ਹੁੰਦਾ, ਭੁੱਲ ਜਾਂਦੇ ਆ ਬਹੁਤਾ ਕੁਛ। ਤੇ ਅੱਗੇ ਗੱਲ ਕਰਦੇ ਹੈਗੇ ਆ ਢੋਆ ਢੁਆਈ ਤੋਂ ਬਾਅਦ ਹੁਣ ਜਿਹੜੀ ਫੂਡ ਦਾ ਕੰਮ ਹੈਗਾ, ਉਹਦੇ ਵਿੱਚ ਵੀ ਕਰੋੜਾਂ ਦਾ ਘਪਲਾ, ਘਪਲਿਆਂ ਤੋਂ ਕਦੋਂ ਛੁਟਕਾਰਾ ਹੋਊਗਾ? ਹਾਂ ਬਿਲਕੁਲ ਜੀ, ਜਿਹੜੀ ਮਰਜ਼ੀ ਤੁਸੀਂ ਫਾਈਲ ਚੱਕ ਕੇ ਦੇਖ ਲਓ, ਥੱਲੇ ਤੁਹਾਨੂੰ ਨੋਟਾਂ ਦੀ ਖਣ ਨਜ਼ਰ ਆ ਜਾਊਗੀ ਕਿ ਹਾਂ ਭਾਈ ਇੱਥੇ ਕੁਛ ਨਾ ਕੁਛ ਆਦਾਨ ਪ੍ਰਦਾਨ ਹੋਇਆ। ਸੋ ਇਹ ਵੱਡਾ ਸਵਾਲ ਹੈ ਕਿ ਸਰਕਾਰੀ ਅਦਾਰਿਆਂ ਦੇ ਵਿੱਚ ਕੰਮ ਕਰਦੇ ਮੁਲਾਜ਼ਮ ਇੱਕ ਪਾਸੇ ਰੌਲਾ ਪਾਉਂਦੇ ਨੇ ਕਿ ਹਾਂ ਭਾਈ ਸਰਕਾਰ ਪ੍ਰਾਈਵੇਟਕਰਨ ਕਰ ਰਹੀ ਹੈ, ਇਹ ਗਲਤ ਹੈ, ਹੱਕ ਮਾਰੇ ਜਾ ਰਹੇ ਨੇ, ਸਾਰੀਆਂ ਅਦਾਰਿਆਂ ਦਾ ਪ੍ਰਾਈਵੇਟਕਰਨ ਹੋ ਰਿਹਾ। ਦੂਸਰੇ ਪਾਸੇ ਜਦੋਂ ਅਜਿਹੇ ਮਸਲੇ ਆਉਂਦੇ ਨੇ ਤਾਂ ਲੋਕਾਂ ਨੂੰ ਲੱਗਦਾ ਕਿ ਭਾਈ ਸਾਡਾ ਹਿੱਸਾ ਤੁਸੀਂ ਛੱਕੀ ਜਾਂਦੇ ਹੋ, ਸਾਡੇ ਹਿੱਸੇ ਦਾ ਕੰਮ ਵੀ ਨਹੀਂ ਤੁਸੀਂ ਕਰਦੇ, ਤੇ ਘਪਲੇ ਵੀ ਕਰੀ ਜਾਂਦੇ ਹੋ, ਫਿਰ ਇਹਦੇ ਨਾਲ ਤਾਂ ਪ੍ਰਾਈਵੇਟ ਚੰਗੇ। ਸੋ ਇਹ ਚੀਜ਼ਾਂ ਖੁਦ ਆਧਾਰ ਬਣਾ ਕੇ ਦੇ ਰਹੀਆਂ ਪ੍ਰਾਈਵੇਟਕਰਨ ਹੋਣ ਦਾ। ਕੱਲ ਅਸੀਂ ਗੱਲ ਕਰ ਰਹੇ ਸੀਗੇ ਕਿ ਵਿਜੀਲੈਂਸ ਨੇ ਜੀ 2 ਅਧਿਕਾਰੀ ਚੱਕੇ ਨੇ ਫੂਡ ਐਂਡ ਸਪਲਾਈ ਵਿਭਾਗ ਦੇ, ਜਿਹਨਾਂ ਨੇ 3-3 ਮਤਲਬ ਕਿ ਲੱਖ ਰੁਪਏ ਦੇ ਪਿੱਛੇ ਹੀ ਮਤਲਬ ਮੋਟਰਸਾਈਕਲਾਂ ਨੂੰ, ਸਕੂਟਰਾਂ ਨੂੰ, ਐਕਟਿਵਾ ਨੂੰ ਟਰੱਕਾਂ ਦੇ ਰੂਪ ਚ ਦਿਖਾਤਾ, ਤੇ ਉਹਨਾਂ ਦੇ ਢੋਆ ਢੁਆਈ ਦਿਖਾਤੀ ਤੇ ਘਪਲਾ ਹੋਇਆ। ਉਹ ਫੂਡ ਐਂਡ ਸਪਲਾਈ ਅਫਸਰਾਂ ਦੇ ਹਵਾਲੇ ਨਾਲ ਮਤਲਬ ਕਿ ਮਾਮਲਾ ਵੱਧ ਗਿਆ ਕਿ ਨਹੀਂ ਜੀ ਇਹਨਾਂ ਨਾਲ ਧੱਕਾ ਹੋ ਰਿਹਾ, ਫੂਡ ਐਂਡ ਸਪਲਾਈ ਅਫਸਰ ਉਹਨਾਂ ਦੀ ਪਿੱਠ ਤੇ ਆਉਣ ਲਈ ਵੀ ਤਿਆਰ ਹੋ ਗਏ। ਪਰ ਇੱਧਰ ਇੱਕ ਨਵਾਂ ਆਟਾ ਦਾਲ ਸਕੀਮ ਵਾਲਾ ਘਪਲਾ ਹੁਣ ਹੋਰ ਸਾਹਮਣੇ ਆ ਗਿਆ। ਕਹਿੰਦੇ ਪਨਸਪ ਵਾਲਾ ਪਹਿਲੂ ਹੈ ਕਿ ਪਨਸਪ ਵੱਲੋਂ ਇੱਕ ਮਾਮਲਾ ਸਾਹਮਣੇ ਲਿਆਂਦਾ ਗਿਆ ਕਿ ਭਾਈ ਆਟਾ ਦਾਲ ਸਕੀਮ ਜਿਹੜੀ ਕਰੋੜਾਂ ਦੀ ਘਪਲੇਬਾਜ਼ੀ ਹੋਈ ਆ। ਅਸਲ 'ਚ ਖਾਤੇ ਦੇ ਵਿੱਚ 43 ਕਰੋੜ 74 ਲੱਖ 96 ਹਜ਼ਾਰ ਰੁਪਏ ਜਮ੍ਹਾਂ ਕਰਾਉਣੇ ਸੀ, ਪਰ ਕਹਿੰਦੇ ਜੀ ਜਮ੍ਹਾਂ ਕਰਾਏ ਗਏ ਸਿਰਫ 38 ਲੱਖ ਰੁਪਏ, ਤੇ ਬਾਕੀ ਸਾਰਾ ਪੈਸਾ ਇੱਧਰ ਕਪੜਾ ਹੋ ਗਿਆ। ਦੂਸਰੇ ਪਾਸੇ 2015-16 ਦੀ ਸਕੀਮ ਦੇ ਦਿਨ 1 ਸਾਲ ਦੀ ਸਕੀਮ ਦੇ ਆਟਾ ਦਾਲ ਦੀ ਸਕੀਮ ਦੇ ਹਵਾਲੇ ਨਾਲ ਇਹ ਮਾਮਲਾ ਸਾਹਮਣੇ ਆ ਰਿਹਾ। ਵਿਜੀਲੈਂਸ ਨੇ ਪਨਸਪ ਦੇ ਜਨਰਲ ਮੈਨੇਜਰ ਨਵੀਨ ਕੁਮਾਰ ਗਰਗ ਨੂੰ ਇਸ ਮਾਮਲੇ ਦੇ ਵਿੱਚ ਘੇਰਾਬੰਦੀ ਕੀਤੀ ਹੈ, ਤੇ ਉਹਨਾਂ ਨੂੰ ਇਸ ਮਾਮਲੇ 'ਚ ਆਟਾ ਦਾਲ ਸਕੀਮ ਦੇ ਘਪਲੇ ਵਿੱਚ ਕੇਸ ਦਰਜ ਕੀਤਾ ਉਹਨਾਂ ਤੇ ਕਿ ਇਹਨੇ ਭਾਈ 2015-16 ਦੇ ਦੌਰਾਨ ਸਿੱਧਾ ਲਗਭਗ 2.5 ਤੋਂ 3 ਕਰੋੜ ਦਾ ਘਪਲਾ ਕੀਤਾ। ਇਹਨੇ ਸਰਕਾਰੀ ਖਜ਼ਾਨੇ ਦੇ ਵਿੱਚ ਕਹਿੰਦੇ ਜੀ 43 ਕਰੋੜ 74 ਲੱਖ ਦੇ ਕਰੀਬ ਰਾਸ਼ੀ ਜਮ੍ਹਾਂ ਕਰਾਉਣੀ ਸੀ, ਕਰਾਈ ਮਾਤਰ 38 ਲੱਖ 88 ਹਜ਼ਾਰੇ, ਬਾਕੀ ਸਾਰਾ ਪੈਸਾ ਗੋਲ ਹੋ ਗਿਆ। ਤੇ ਕੁੱਲ ਮਿਲਾ ਕੇ ਘਪਲੇ ਦੇ ਪਿੱਛੇ ਕਹਿੰਦੇ ਜਿਹੜੀ ਪੈਸਾ ਮਲਾਈ ਖਾਧੀ ਗਈ ਉਹ 5 ਕਰੋੜ 36 ਲੱਖ 9 ਹਜ਼ਾਰ ਤੋਂ ਵੱਧ ਹੈ। ਪਰ ਜੇਕਰ ਤੁਸੀਂ ਵੱਡੇ ਅੰਕੜੇ ਦੇ ਰੂਪ ਚ ਦੇਖੋਗੇ ਸਰਕਾਰ ਨੂੰ ਇਸ ਯੋਜਨਾ ਦੇ ਤਹਿਤ ਅਣਦੇਖੀ ਕਾਰਨ ਜਿਹੜਾ ਨੁਕਸਾਨ ਹੋਇਆ ਉਹ ਕਹਿੰਦੇ 64 ਕਰੋੜ ਤੋਂ ਵੀ ਜ਼ਿਆਦਾ ਜਾਂਦਾ। ਸੋ ਹੁਣ ਆਹ ਮਾਮਲਾ ਸਾਹਮਣੇ ਆ ਗਿਆ, ਤੇ ਇਸ ਮਾਮਲੇ ਦੇ ਹਵਾਲੇ ਨਾਲ ਇਹ ਮਾਮਲਾ ਭਖਿਆ, ਤੇ ਇੱਧਰ ਕਹਿੰਦੇ ਜੀ ਪਨਸਪ ਦੇ ਮਤਲਬ ਕਿ ਇਸ ਬੰਦੇ ਦੇ ਹੱਕ ਚ ਆ ਗਏ ਕਿ ਸਾਡੇ ਨਾਲ ਧੋਖਾ ਹੈ ਜੀ,
ਅਸੀਂ ਤਾਂ ਕੇਸ ਰੱਦ ਕਰਾਵਾਂਗੇ ਜੀ, ਇਹ ਸਾਡੇ ਅਸੀਂ ਤਾਂ ਹੜਤਾਲ ਕਰਾਂਗੇ। ਕੱਲਾ ਪੰਜ ਸਭ ਕਿਉਂ? ਚਾਹੇ ਹੁਣ ਉਹ ਫੂਡ ਸਪਲਾਈ ਵਾਲੇ ਕੱਲ ਵਾਲੇ ਬੰਦੇ ਨੇ ਜਿਹੜਾ ਕਹਿੰਦੇ ਜੀ ਕਿ ਇੱਕ ਨੇ 2 ਲੱਖ ਰੁਪਇਆ ਲਿਆ ਤੇ ਤੀਜਾ ਆਈਫੋਨ ਲਿਆ, ਤੇ ਇੱਕ ਬੀਬੀ ਹੈ ਜੀ ਉਹਨੇ ਕਹਿੰਦੇ 3 ਲੱਖ ਲਿਆ, ਤਾਂ ਉਹਨਾਂ ਨੇ ਸਾਈਨ ਕੀਤੇ ਸੀ। ਹੁਣ ਅੱਜ ਆਹ ਕਰੋੜਾਂ ਦਾ ਘੁਟਾਲਾ ਆ ਗਿਆ ਹੈ। ਇਸ ਹਵਾਲੇ ਨਾਲ ਹੁਣ ਮੈਨੂੰ ਪਤਾ ਲੱਗ ਰਿਹਾ, ਕਹਿੰਦੇ ਜੀ ਕਿ ਪਨਸਪ ਵੀ, ਮਾਰਕਫੈਡ ਵੀ, ਪਨਗ੍ਰੇਨ ਵੀ ਤੇ ਵੇਅਰ ਹਾਊਸ ਵੀ, ਇਹਨਾਂ ਚਾਰੇ ਵਿਭਾਗਾਂ ਦੇ ਮੁਲਾਜ਼ਮਾਂ ਨੇ ਚੰਡੀਗੜ੍ਹ ਹੜਤਾਲ ਕਰਨ ਦਾ, ਧਰਨਾ ਲਾਉਣ ਦਾ, ਇਹਨਾਂ ਪਨਸਪ ਵਾਲਿਆਂ ਦੇ ਤੇ ਫੂਡ ਸਪਲਾਈ ਵਾਲੇ ਮਾਮਲੇ ਵਿੱਚ ਆਪਣੇ ਅਧਿਕਾਰੀਆਂ ਦੇ ਨਾਲ ਖੜਨ ਦਾ। ਸੋ ਇਹ ਵਿਜੀਲੈਂਸ ਨਾਲ ਟਕਰਾਵ ਦੀ ਸਥਿਤੀ ਵੀ ਬਣ ਰਹੀ ਹੈ। ਇਹਨਾਂ ਵਿਭਾਗਾਂ ਦਾ, ਇਹਨਾਂ ਮੁਲਾਜ਼ਮਾਂ ਦਾ ਮੰਨਣਾ ਹੈ ਕਿ ਵਿਜੀਲੈਂਸ ਦੀ ਪੰਜਾਬ ਸਰਕਾਰ ਦੁਰਵਰਤੋਂ ਕਰ ਰਹੀ ਆ, ਜਾਣ ਬੁੱਝ ਕੇ ਵਿਜੀਲੈਂਸ ਨੂੰ ਮਤਲਬ ਕਿ ਇਸ ਢੰਗ ਨਾਲ ਵਰਤਿਆ ਜਾ ਰਿਹਾ ਤਾਂ ਕਿ ਪਿਛਲੀਆਂ ਸਰਕਾਰਾਂ ਦੇ ਹਵਾਲੇ ਨਾਲ ਸਾਰੇ ਮੁਲਾਜ਼ਮਾਂ ਨੂੰ ਵੀ ਕੇਸਾਂ 'ਚ ਫਸਾਇਆ ਜਾਵੇ, ਤਾਂ ਕਿ ਲੀਡਰਾਂ ਤੱਕ ਪਹੁੰਚ ਕੀਤੀ ਜਾਵੇ। ਇਹ ਲੜਾਈ ਕਹਿੰਦੇ ਰਾਜਨੀਤਿਕ ਹੈ, ਸਾਨੂੰ ਮੁਲਾਜ਼ਮਾਂ ਨੂੰ ਬੇਦੋਸ਼ੇ ਝੂਠੇ ਫਸਾਇਆ ਜਾ ਰਿਹਾ, ਇਸ ਲਈ ਅਸੀਂ ਸਾਰੇ ਇਕੱਠੇ ਹੋਏ ਹਾਂ। ਇੱਕ ਪਹਿਲੂ ਇਹ। ਦੂਸਰੇ ਪਾਸੇ ਵਿਜੀਲੈਂਸ ਕਹਿੰਦੀ ਨਹੀਂ ਜੀ, ਅਸੀਂ ਤੱਥਾਂ ਦੇ ਆਧਾਰ ਤੇ ਜਾਂਚ ਕੀਤੀ ਆ, ਅਸੀਂ ਤੱਥਾਂ ਦੇ ਆਧਾਰ ਤੇ ਹੀ ਪਨਸਪ ਵਾਲੇ ਮਾਮਲੇ 'ਚ ਹੱਥ ਪਾਇਆ, ਆਟਾ ਦਾਲ ਸਕੀਮ ਵਾਲੇ ਮਾਮਲੇ 'ਚ ਹੱਥ ਪਾਇਆ, ਅਸੀਂ ਤੱਥਾਂ ਦੇ ਆਧਾਰ ਤੇ ਹੀ ਫੂਡ ਐਂਡ ਸਪਲਾਈ ਵਾਲੇ ਮਾਮਲੇ 'ਚ ਹੱਥ ਪਾਇਆ, ਇਸ ਲਈ ਅਸੀਂ ਤੱਥਾਂ ਦੇ ਆਧਾਰ ਤੇ ਕਾਰਵਾਈ ਕਰ ਰਹੇ ਹਾਂ। ਇੱਕ ਪਾਸੇ ਮਾਮਲਾ ਪਨਸਪ, ਮਾਰਕਫੈਡ, ਪਨਗ੍ਰੇਨ ਤੇ ਵੇਅਰ ਹਾਊਸ ਦਾ ਵਿਜੀਲੈਂਸ ਨਾਲ ਟਕਰਾ ਲੱਗਦਾ, ਦੂਏ ਪਾਸੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਿੱਧਾ ਅਕਾਲੀਆਂ ਕਾਂਗਰਸੀਆਂ ਦੇ ਕਾਰਜਕਾਲ ਦੇ ਸਮੇਂ ਉਸ ਸਮੇਂ ਦੇ ਲੀਡਰਾਂ ਨਾਲ ਟਕਰਾ ਲੱਗਦਾ। ਸੋ ਕੀ ਗੱਬੇ ਮੁਲਾਜ਼ਮ ਰਗੜੇ ਜਾ ਰਹੇ ਨੇ, ਜਾਂ ਮੁਲਾਜ਼ਮਾਂ ਦੀ ਉਹ ਧਿਰਾਂ ਜਿਹੜੀਆਂ ਕਿਹਦੇ ਕਿਹਦੇ ਪਾਰਟੀਆਂ ਨਾਲ ਸਕੀਆਂ ਰਹੀਆਂ ਨੇ ਉਸ ਮਾਮਲੇ 'ਚ ਕਰ ਰਹੀਆਂ ਨੇ। ਸੋ ਆਉਂਦੇ ਸਮੇਂ 'ਚ ਹੋ ਸਕਦਾ ਇਹ ਸਾਫ਼ ਹੋ ਜਾਵੇ। ਪਰ ਸਾਰਿਆਂ ਨੂੰ ਪਤਾ ਕਿ ਕੇਂਦਰ ਦੀ ਝੋਲੀ ਚੁੱਕਣੇ ਅੱਜ ਕੱਲ ਈਡੀ, ਇਨਕਮ ਟੈਕਸ, ਸੀਬੀਆਈ ਚੋਣ ਕਮਿਸ਼ਨ, ਉਸੇ ਤਰ੍ਹਾਂ ਪੰਜਾਬ ਦੇ ਲਈ ਵੀ ਪੰਜਾਬ ਦੀਆਂ ਏਜੰਸੀਆਂ ਵੀ ਵਿਜੀਲੈਂਸ ਨੂੰ ਇਸੇ ਹਥਿਆਰ ਵਾਂਗ ਪਹਿਲਾਂ ਅਕਾਲੀ ਵੀ ਵਰਤਦੇ ਰਹੇ ਨੇ, ਕਾਂਗਰਸੀ ਵਰਤਦੇ ਰਹੇ ਨੇ, ਤੇ ਹੁਣ ਆਮ ਆਦਮੀ ਪਾਰਟੀ ਵੀ ਉਸੇ ਰਾਹ ਤੇ ਹੈ। ਸੋ ਇਸ ਲਈ ਇਸਨੂੰ ਇਸ ਨਜ਼ਰੀਏ ਤੋਂ ਵੀ ਦੇਖਿਆ ਜਾ ਰਿਹਾ, ਪਰ ਮਾਮਲਾ ਪੰਜਾਬ 'ਚ ਖੂਬ ਚਰਚਾ 'ਚ ਹੈ। ਬਿਲਕੁਲ ਜੀ। ਨਾ ਤਾਂ ਫਸਣ ਵਾਲੇ ਦੁੱਧ ਧੋਤੇ ਆ ਤੇ ਨਾ ਫਿਰ ਸਰਕਾਰਾਂ ਹੀ ਦੁੱਧ ਧੋਤੀਆਂ। ਹੈ ਰਲ ਮਿਲ ਕੇ ਬਹੁਤਾ ਕੁਛ ਆ। ਤੇ ਜੇ ਹੁਣ ਘਪਲਿਆਂ ਦੀ ਗੱਲ ਕਰਦੇ ਹਾਂ, ਘਪਲੇ ਬੇਸ਼ੱਕ ਆਪਾਂ ਪੂਰਾ ਦਿਨ ਕਰਦੇ ਰਹੀਏ, ਪਰ ਮੁੱਕਦੇ ਨਹੀਂਗੇ। ਇੱਕ ਕਰੇਟ ਘਪਲਾ ਵੀ ਆ, ਉਹ ਵੀ ਕਰੋੜਾਂ ਦਾ ਹੀ ਆ। ਹਾਂ ਬਿਲਕੁਲ, ਕਰੇਟ ਕਪੜਾ ਮਤਲਬ ਕਰੇਟ ਮੈਂ ਦੱਸ ਰਿਹਾ ਕਿ ਕਈ ਇਲਾਕਿਆਂ 'ਚ ਅਲੱਗ-ਅਲੱਗ ਸ਼ਬਦ ਵੀ ਇਹਦੇ ਲਈ ਵਰਤ ਲਿਆ ਜਾਂਦਾ ਹੈ। ਜਦੋਂ ਅਨਾਜ ਨੂੰ ਖਾਸ ਕਰਕੇ ਕਣਕ ਨੂੰ ਗੋਦਾਮਾਂ 'ਚ ਬਾਹਰ ਰੱਖਿਆ ਜਾਂਦਾ, ਖੁੱਲੇ 'ਚ ਰੱਖਿਆ ਜਾਂਦਾ, ਉੱਪਰੋਂ ਤਰਪਾਲ ਪਾਉਣੀ ਹੁੰਦੀ ਆ ਤੇ ਥੱਲਿਓਂ ਸਲਾਬ ਨਾ ਚੜੇ, ਉਹਦੇ ਲਈ ਥੱਲੇ ਲੱਕੜ ਦੇ ਉਹ ਫੱਟੇ ਨੂੰਮਾ ਸਟੈਂਡ ਬਣਾ ਕੇ ਰੱਖੇ ਜਾਂਦੇ ਨੇ, ਜਾਂ ਗੋਦਾਮਾਂ ਦੇ ਅੰਦਰ ਵੀ ਉਹ ਸਟੈਂਡ ਰੱਖੇ ਜਾਂਦੇ ਨੇ ਤਾਂ ਕਿ ਉਹ ਧਰਾਤਲ ਤੋਂ ਉਹਨੂੰ ਠੰਡ ਨਾ ਚੜੇ ਜਾਂ ਸਲਾਬ ਨਾ ਚੜੇ। ਕੰਧਾਂ ਤੋਂ ਵੀ ਦੂਰੀ ਬਣਾ ਕੇ ਰੱਖਣੀ ਹੁੰਦੀ ਹੈ ਤੇ ਉਹਦੇ ਪਰ ਬੋਰੀਆਂ ਠੀਕ ਰੱਖਣ, ਇਸ ਲਈ ਉਹ ਲੱਕੜ ਦੇ ਫੱਟੇ ਨੂੰਮਾ ਤੁਹਾਨੂੰ ਸ਼ੈਲਰਾਂ ਦੇ ਅੰਦਰ ਵੀ, ਗੋਦਾਮਾਂ ਦੇ ਅੰਦਰ ਵੀ, ਸਰਕਾਰੀ ਗੋਦਾਮਾਂ ਦੇ ਅੰਦਰ ਵੀ ਉਹ ਮਿਲ ਜਾਂਦੇ ਨੇ। ਉਹਨਾਂ ਨੂੰ ਕਰੇਟ ਸ਼ਬਦ ਨਾਲ ਵੀ, ਲੱਕੜ ਦੇ ਕਰੇਟ ਸ਼ਬਦ ਨਾਲ ਵੀ ਵਰਤ ਬੋਲਿਆ ਜਾਂਦਾ। ਚਰਨਜੀਤ ਭੁੱਲਰ ਉਹਨਾਂ ਦੀ ਰਿਪੋਰਟ ਹੈ ਜੀ, ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਹੈ, ਜਿਹੜੀ ਰਿਪੋਰਟ ਨਾਲ ਮੈਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ। ਉਹ ਕਹਿੰਦੇ ਕਿ ਖੁਰਾਕ ਤੇ ਸਪਲਾਈ ਵਿਭਾਗ ਦੇ ਅਫਸਰਾਂ ਦੀ ਹੁਣ ਨੀਂਦ ਉੱਡ ਗਈ, ਕਿਉਂਕਿ ਵਿਜੀਲੈਂਸ ਨੇ ਕਰੋੜਾਂ ਦੇ ਕਰੇਟ ਘਪਲੇ ਦੀ ਵੀ ਜਾਂਚ ਸ਼ੁਰੂ ਕਰਤੀ। ਹੁਣ ਉਹ ਚਰਨਜੀਤ ਭੁੱਲਰ ਦੀ ਰਿਪੋਰਟ ਹੈ, ਕਹਿੰਦੇ ਕਰੋੜਾਂ ਦੀ ਮਤਲਬ ਕਿ ਇਹ ਖੇਡ ਸੀਗੀ ਕਿ ਜਿਹੜੇ ਇਹ ਕਰੇਟ ਲਏ ਜਾਂਦੇ ਨੇ 500 ਤੋਂ 700 ਰੁਪਏ ਦੀ ਕੀਮਤ ਵਾਲੇ ਨੇ, ਪਰ ਇੰਨੀ ਵੱਡੀ ਤਾਦਾਦ 'ਚ ਖਰੀਦੇ ਗਏ ਨੇ ਤੇ ਉਹਨਾਂ ਦੀ ਜਿਹੜਾ ਤੈਅ ਪੈਮਾਨਾ ਹੈ ਉਹਦੇ ਉਹ ਨੇੜੇ ਤੇੜੇ ਵੀ ਨਹੀਂ ਖੜਦੇ। ਮਤਲਬ ਰੇਟ ਤਾਂ ਹੁਣ ਉਸੇ ਲੈਵਲ ਦਾ ਜਿਸ ਲੈਵਲ ਦੇ ਉਹ ਬਣਨੇ ਚਾਹੀਦੇ ਨੇ, ਪਰ ਜਿਹੜੇ ਲੈਵਲ ਉਹਦਾ ਬਣਨ ਦਾ ਤੈਅ ਕੀਤਾ ਗਿਆ ਉਹ ਤੋਂ ਅੱਧੇ ਤੋਂ ਵੀ ਥੱਲੇ ਨੇ। ਇਸ ਲਈ ਕਹਿੰਦੇ ਕਪੜਾ ਵੱਡਾ। ਲੋ ਮੈਂ ਤੱਥ ਰੱਖ ਦੇਣਾ ਸਾਹਮਣੇ ਜਿਹੜੇ ਚਰਨਜੀਤ ਭੁੱਲਰ ਉਹਨਾਂ ਨੇ ਰੱਖੇ ਨੇ। ਉਹ ਕਹਿੰਦੇ ਕਿ ਚਰਨਜੀਤ ਭੁੱਲਰ ਕਹਿੰਦੇ ਕਿ ਇਹਦੇ ਵਿੱਚ ਇੱਕ ਤੈਅ ਪੈਮਾਨਾ ਹੁੰਦਾ ਕਿ ਭਾਈ ਇਹਦੀ ਇੰਨੀ ਮੋਟਾਈ ਚਾਹੀਦੀ ਹੈ, ਇੰਨੀ ਲੰਬਾਈ ਚਾਹੀਦੀ ਹੈ, ਇੰਨਾ ਇਹਦਾ ਚੌੜਾਈ ਚਾਹੀਦੀ ਹੈ, ਇਹ ਉਸ ਇੰਨੀ ਲੱਕੜ ਦਾ ਇਹਦਾ ਇੰਨਾ ਵਜਨ ਚਾਹੀਦਾ, ਉਸ ਤਰ੍ਹਾਂ ਦੇ ਕਰੇਟ ਹੁੰਦੇ ਨੇ। ਪਰ ਇਹ ਮਾਮਲਾ ਇਸ ਲਈ ਵੱਡਾ ਬਣ ਗਿਆ ਕਿ ਜਦੋਂ ਇਹ ਕਰੇਟ ਮਤਲਬ ਕਿ ਮਿਲੇ ਤਾਂ ਇਹ ਕਰੇਟਾਂ ਦੇ ਮਾਮਲੇ ਦੇ ਉੱਤੇ ਖੁਦ ਮਤਲਬ ਕਿ ਕਈ ਫੂਡ ਸਪਲਾਈ ਇੰਸਪੈਕਟਰਾਂ ਨੇ ਹੀ ਵਿਰੋਧ ਜਤਾਇਆ ਕਿ ਭਾਈ ਇਹ ਤੈਅ ਪੈਮਾਨੇ ਵਾਲੇ ਨਹੀਂ ਹੈ, ਅਸੀਂ ਨਹੀਂ ਇਹ ਲੈਣੇ। ਜਦੋਂ ਸਪਲਾਈ ਕੀਤੀ ਗਈ, ਹੁਣ ਸਪਲਾਇਰ ਜਿਹੜੇ ਵੱਡੇ ਪੱਧਰ ਤੇ ਪੰਜਾਬ ਪੱਧਰ ਤੇ ਇੱਕ ਕਮੇਟੀ ਬਣ ਕੇ ਦੀ ਖਰੀਦ ਹੁੰਦੀ ਹੈ ਤੇ ਫਿਰ ਇਹ ਵੱਖ-ਵੱਖ ਇਲਾਕਿਆਂ ਦੇ ਵਿੱਚ ਉਹਨਾਂ ਗੋਦਾਮਾਂ ਤੱਕ ਪਹੁੰਚਣੇ ਹੁੰਦੇ ਆ। ਸੋ ਜਿਹੜੇ ਫੂਡ ਸਪਲਾਈ ਦੇ ਇੰਸਪੈਕਟਰ ਨੇ, ਜਿਹੜੀ ਫੀਲਡ ਅਫਸਰ ਨੇ, ਉਹਨਾਂ ਤੱਕ ਜਦੋਂ ਇਹ ਮਾਲ ਪਹੁੰਚਿਆ ਉਹਨਾਂ ਚੋਂ ਕਈਆਂ ਨੇ ਇਹਦਾ ਵਿਰੋਧ ਕੀਤਾ ਲੈਣਾ। ਤੇ ਹੁਣ ਇਹ ਲੈਣ ਜਿਨ੍ਹਾਂ ਨੇ ਇਹ ਕਰੇਟ ਲੈਣੋਂ ਵਿਰੋਧ ਕੀਤਾ, ਇਹਦਾ ਮਤਲਬ ਕੀ ਉਹਨਾਂ ਨੂੰ ਪਤਾ ਸੀ ਕਿ ਇਹਦੇ ਪਿੱਛੇ ਘਪਲਾ, ਇਸ ਲਈ ਉਹ ਦੂਰ ਹਟੇ, ਜਾਂ ਉਹਨਾਂ ਨੇ ਇਸ਼ਾਰਾ ਕੀਤਾ ਕਿ ਭਾਈ ਘਪਲਾ ਹੋ ਰਿਹਾ, ਇੱਧਰ ਜਾਂਚ ਕਰੋ। ਸੋ ਹੁਣ ਵਿਜੀਲੈਂਸ ਇਸ ਮਸਲੇ ਤੇ ਆਈ ਹੈ ਕਿ ਜਦੋਂ ਚੈੱਕ ਕੀਤਾ ਗਿਆ ਤਾਂ ਇਹ ਇਹਨਾਂ ਦਾ ਵਜਨ ਕਹਿੰਦੇ ਕਰੀਬ 40 ਕਿਲੋ ਹੋਣਾ ਚਾਹੀਦਾ, ਇੱਕ ਕਰੇਟ ਦਾ ਵਜਨ ਜਿਹੜਾ ਜਿਹਦੇ ਪਰ ਉਹ ਰੱਖੇ ਜਾਣੀਆਂ ਕਣਕ ਦੀਆਂ ਬੋਰੀਆਂ, ਉਹ ਲੱਕੜ ਦਾ ਫੱਟਾ, ਤੇ ਉਹ 40 ਕਿਲੋ ਦੀ ਬਜਾਏ 18 ਤੋਂ 20 ਕਿਲੋ ਦੇ ਨਿਕਲ ਰਹੇ ਨੇ।
ਤੇ ਐਂ ਹੀ ਨਹੀਂ, ਨਾ ਉਹਨਾਂ ਦੀ ਲੰਬਾਈ ਉਨੀ ਤਹਿ ਪੈਮਾਨੇ ਵਾਲੀ ਪੂਰੀ ਹੈ, ਨਾ ਉਹਨਾਂ ਦੀ ਚੜਾਈ ਉਨੀ ਤਹਿ ਪੈਮਾਨੇ ਵਾਲੀ ਪੂਰੀ ਹੈ, ਨਾ ਉਹਨਾਂ ਦੀ ਮੋਟਾਈ ਤਹਿ ਪੈਮਾਨੇ ਵਾਲੀ ਪੂਰੀ ਹੈ। 500 ਤੋਂ 700 ਰੁਪਏ ਦੀ ਕੀਮਤ ਵਾਲੇ ਇਹ ਜਿਹੜੇ ਕਰੇਟ ਨੇ, 50 ਲੱਖ ਤੋਂ ਜ਼ਿਆਦਾ ਕਰੇਟ ਖਰੀਦੇ ਗਏ ਨੇ। ਹੁਣ 500 ਤੋਂ 700 ਰੁਪਏ ਵਾਲਿਆਂ ਨੂੰ ਤੁਸੀਂ 50 ਲੱਖ ਦੇਖ ਲਓ ਕਿ ਕਿੰਨੇ ਦਾ ਕਿੰਨੇ ਖਰੀਦੇ ਗਏ, ਕਿੰਨੇ ਪੈਸਿਆਂ ਦੇ ਖਰੀਦੇ ਗਏ, ਉੱਥੋਂ ਅੰਦਾਜ਼ਾ ਲੱਗ ਜੂਗਾ ਕਿ 50 ਲੱਖ ਤੋਂ ਜ਼ਿਆਦਾ ਲੱਕੜ ਦੇ ਕਰੇਟ ਖਰੀਦੇ ਗਏ ਨੇ। ਤੇ ਇਹਦੇ ਪਿੱਛੇ ਕਹਿੰਦੇ 100 ਕਰੋੜ ਤੋਂ ਵੱਧ ਕਪੜਾ ਹੋ ਸਕਦਾ। ਸੋਹਣੇ ਇਹ ਲੱਕੜ ਦੇ ਕਰੇਟ ਕਿਹਨੇ ਛਕੇ, ਕਿਹਨੇ ਖਾਦੇ, ਕਿਹਦੀ ਐਡੀ ਮਤਲਬ ਕਿ ਪਾਚਨ ਸ਼ਕਤੀ ਹੈ ਕਿ ਉਹ ਪੁਲ ਵੀ ਖਾ ਜਾਂਦੇ ਨੇ, ਸੀਮਿੰਟ ਵੀ ਖਾ ਜਾਂਦੇ ਨੇ, ਕਣਕ ਵੀ ਖਾ ਜਾਂਦੇ ਨੇ, ਦਾਲਾਂ ਵੀ ਖਾ ਜਾਂਦੇ ਨੇ, ਆਟਾ ਦਾਲ ਵਾਲੀ ਦਾਲ ਵੀ ਖਾ ਜਾਂਦੇ ਨੇ, ਮੋਟਰਸਾਈਕਲ ਸਕੂਟਰਾਂ ਨੂੰ ਵੀ ਟਰੱਕਾਂ 'ਚ ਬਦਲ ਦਿੰਦੇ ਨੇ, ਤੇ ਹੁਣ ਲੱਕੜ ਦੇ ਕਰੇਟ ਤੱਕ ਨਹੀਂ ਛੱਡਦੇ। ਸੋ ਇਸ ਲਈ ਤੁਸੀਂ ਬਿਲਕੁਲ ਦਰੁਸਤ ਕਿਹਾ ਭੈਣ ਜੀ ਕਿ ਇਹ ਘਪਲਿਆਂ ਦੀ ਇਬਾਰਤ ਜੇਕਰ ਆਪਾਂ ਸਾਂਝੀ ਕਰਦੇ ਰਹੀਏ ਤਾਂ ਸ਼ਾਇਦ ਪ੍ਰੋਗਰਾਮ ਘਪਲਿਆਂ 'ਚ ਲੰਘ ਜਾਵੇ। ਘਪਲਿਆਂ ਵਾਲਾ ਮਤਲਬ ਮਾਮਲਾ ਨਹੀਂ ਮੁੱਕਣ ਵਾਲਾ ਸਾਡਾ, ਚਾਹੇ ਉਹ ਰਾਜਨੀਤਿਕ ਪੱਧਰ ਤੇ ਫੋਲੋ, ਚਾਹੇ ਉਹ ਪ੍ਰਸ਼ਾਸਨਿਕ ਪੱਧਰ ਤੇ ਫੋਲੋ। ਇਹ ਚਿੰਤਾ ਵਾਲਾ ਵਿਸ਼ਾ। ਇਹ ਤਾਂ ਪਸ਼ੂਆਂ ਦਾ ਚਾਰਾ ਨਹੀਂ ਛੱਡਦੇ, ਨਹੀਂ ਇਹ ਚੀਜ਼ਾਂ ਕੀ ਛੱਡਣੀਆਂ ਸੀਗੀਆਂ। ਤੇ ਅੱਗੇ ਡੱਲੇਵਾਲ ਦੀ ਗੱਲ ਕਰੀਏ, ਉਹ ਕੀ ਮਾਮਲਾ? ਸਰਕਾਰ ਵੀ ਤੇ ਉਧਰੋਂ ਟਕੈਤ ਨੇ ਵੀ ਇਸ ਦਾ ਸਾਥ ਛੱਡਿਆ। ਹਾਂ ਦੇਖੋ, ਜਿੱਥੋਂ ਤੱਕ ਡੱਲੇਵਾਲ ਹੋਰਾਂ ਦੀ ਗੱਲ ਹੈ ਕਿ ਲਗਾਤਾਰ ਪਿਛਲੇ 5 ਦਿਨਾਂ ਤੋਂ ਭੁੱਖ ਹੜਤਾਲ ਸੀਗੇ, 6ਵਾਂ ਦਿਨ ਤੇ ਪਹਿਲੇ 30 ਕੁ ਦਿਨ ਜਿਵੇਂ ਅਫਸਰ ਅਧਿਕਾਰੀ ਪਹੁੰਚੇ ਸੀਗੇ, ਉਸ ਦਿਨ ਲੱਗਿਆ ਸੀਗਾ ਕਿ ਸਰਕਾਰ ਮੁਲਾਕਾਤ ਲਈ ਤਿਆਰ ਹੈ, ਤੇ ਪਤਾ ਲੱਗ ਰਿਹਾ ਸੀਗਾ ਕਿ ਤਾਲਮੇਲ ਬਣ ਰਿਹਾ ਸੀਗਾ ਕਿ ਮੁੱਖ ਮੰਤਰੀ ਸਾਹਿਬ ਨਾਲ ਇਹਨਾਂ ਨੂੰ ਮਿਲਾਇਆ ਜਾਊਗਾ ਜਾਂ ਮੁੱਖ ਮੰਤਰੀ ਸਾਹਿਬ ਖੁਦ ਕਿਸੇ ਆਪਣੇ ਮੰਤਰੀ ਨੂੰ ਭੇਜਣਗੇ। ਸੋ ਪਰ ਅਚਾਨਕ ਮਤਲਬ ਇਹ ਮਾਮਲੇ 'ਚ ਠੰਡਾ ਹੁੰਦਾ ਗਿਆ ਤੇ ਚਰਚਾ ਇਹ ਚੱਲਣ ਲੱਗੀ ਕਿ ਨਹੀਂ ਜੀ, ਮੁੱਖ ਮੰਤਰੀ ਸਾਹਿਬ ਗੁਜਰਾਤ ਬਿਜੀ ਹੋ ਗਏ, ਉਹ ਚੋਣਾਂ ਕਰਕੇ ਉੱਥੇ ਨੇ, ਉਹ ਦੌਰੇ ਤੇ ਗਏ ਨੇ, ਇਸ ਲਈ ਜਿੱਦਾਂ ਹੀ ਪਰਤਣਗੇ ਆ ਕੇ ਮਿਲਣਗੇ। ਪਰ ਹੌਲੀ ਹੌਲੀ ਜਿਹੜੇ ਅਫਸਰ ਤਾਲਮੇਲ ਕਰ ਰਹੇ ਸੀ ਉਹਨਾਂ ਨੇ ਵੀ ਦੂਰੀ ਬਣਾ ਲਈ। ਪੁਲਿਸ ਰੋਜ਼ ਗੇੜੇ ਮਾਰਦੀ ਆ, ਪਰ ਪੁਲਿਸ ਹੁਣ ਉਸ ਸਥਿਤੀ 'ਚ ਨਹੀਂ ਆਉਂਦੀ ਕਿ ਉਹ ਕੋਈ ਮਾਮਲਿਆਂ ਦੀ ਮੰਗ ਪੁੱਛੇ ਕਿ ਹਾਂ ਜੀ ਕਿਹੜੀਆਂ ਮੰਗਾਂ ਨੇ, ਕਿਹੜੀਆਂ ਜੇ 10 ਮੰਗਾਂ ਨੇ ਉਹਨਾਂ 'ਚੋਂ 3 ਮਨਾ ਦਈਏ ਜੀ, 4 ਮਨਾ ਦਈਏ ਜੀ, ਸਾਰੀਆਂ ਮਨਾ ਦਈਏ ਜੀ। ਉਹ ਇਸ ਸਥਿਤੀ 'ਚ ਨਹੀਂ ਆਉਂਦੀ। ਪੁਲਿਸ ਸਿਰਫ ਮਾਹੌਲ ਬਾਚਣ ਆਉਂਦੀ ਆ। ਅਧਿਕਾਰੀ ਉੱਥੇ ਗੇੜੀ ਮਾਰਨ ਆਉਂਦੇ ਨੇ ਤੇ ਬਾਕੀ ਮੁਲਾਜ਼ਮ ਉੱਥੇ ਤੈਨਾਤ ਨੇ, ਤੇ ਡਾਕਟਰੀ ਟੀਮਾਂ ਆਉਂਦੀਆਂ ਨੇ, ਉਹ ਨਬਜ਼ ਨੁਬਜ਼ ਚੈੱਕ ਕਰ ਜਾਂਦੀਆਂ ਨੇ, ਸ਼ੂਗਰ ਚੈੱਕ ਕਰ ਜਾਂਦੀਆਂ ਨੇ, ਵਜਨ ਚੈੱਕ ਕਰ ਜਾਂਦੀਆਂ ਨੇ, ਤੇ ਉਹ ਕੋਸ਼ਿਸ਼ ਕਰਦੀਆਂ ਨੇ ਜੀ ਆਹ ਦਵਾਈ ਖਾ ਲਓ ਜੀ, ਤੁਹਾਡੇ ਅੰਦਰ ਪਾਣੀ ਘਟ ਰਿਹਾ, ਤੁਹਾਡੇ ਅੰਦਰ ਆਹ ਚੀਜ਼ਾਂ ਦੀ ਕਮੀ ਪਾਈ ਜਾ ਰਹੀ ਆ, ਤੁਹਾਡੀ ਹਾਰਟ ਬੀਟ ਵੱਧ ਰਹੀ ਆ, ਹਾਰਟ ਅਟੈਕ ਦਾ ਖਤਰਾ ਵੀ ਆ। ਸੋ ਉਹ ਦੱਸਦੀਆਂ ਨੇ। ਪਰ ਡੱਲੇਵਾਲ ਹੋਰੀ ਕਹਿੰਦੇ ਕਿ ਨਾ, ਮੈਂ ਜਾਂ ਤਾਂ ਭੁੱਖ ਹੜਤਾਲ ਤਾਂ ਤੋੜੂਗਾ ਜਦੋਂ ਮੰਗਾਂ ਮੰਨੀਆਂ ਜਾਣਗੀਆਂ, ਨਹੀਂ ਮੈਂ ਭੁੱਖ ਹੜਤਾਲ ਨਹੀਂ ਤੋੜਨੀ। ਸੋ ਇਸ ਲਈ ਉਹ ਆਪਣੀ ਉਸ ਗੱਲ ਤੇ ਕਾਇਮ ਨੇ। ਪਰ ਇਹ ਸਭ ਦੇ ਦਰਮਿਆਨ ਤੁਸੀਂ ਇਹ ਦੇਖੋ ਕਿ ਇੱਕ ਦਿਨ ਉਹਨਾਂ ਨੂੰ ਮਿਲਣ ਲਈ ਉਚੇਚੇ ਤੌਰ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਹੋਰੀ ਜਾਂਦੇ ਨੇ, ਤੇ ਉਸ ਤੋਂ ਬਾਅਦ ਡੱਲੇਵਾਲ ਹੋਰੀ ਕਹਿੰਦੇ ਕਿ ਕੁਲਤਾਰ ਸੰਧਵਾ ਬਤੌਰ ਸਪੀਕਰ ਥੋੜਾ ਆਏ ਨੇ, ਜਾਂ ਕੁਲਤਾਰ ਸੰਧਵਾ ਬਤੌਰ ਸਰਕਾਰ ਦੇ ਨੁਮਾਇੰਦੇ ਬਣ ਕੇ ਥੋੜਾ ਆਏ ਨੇ। ਇਹ ਤਾਂ ਇਸ ਇਲਾਕੇ ਦੇ ਨੁਮਾਇੰਦੇ ਨੇ, ਇਸ ਇਲਾਕੇ ਦੇ ਐਮਐਲਏ ਨੇ, ਉਸ ਨਾਤੇ ਤਾਂ ਆਏ ਨੇ। ਇਹ ਤਾਂ ਸਿਰਫ ਆਪਣੇ ਲੋਕਾਂ ਨੂੰ ਦੱਸਣ ਲਈ ਆਏ ਨੇ ਕਿ ਮੈਂ ਡੱਲੇਵਾਲ ਕੋਲ ਗਿਆ ਸੀ। ਸੋ ਇਸ ਲਈ ਕਹਿੰਦੇ ਕਿ ਇਹਦੇ ਕਰਨ ਕਰਾਉਣ ਵਾਲਾ ਕੁਝ ਨਹੀਂਗਾ। ਤੇ ਉਸ ਤੋਂ ਬਾਅਦ ਅਧਿਕਾਰੀ ਤਾਲਮੇਲ ਕਰਦੇ ਰਹੇ ਪਰ ਸਰਕਾਰ ਨਹੀਂ ਬੋੜੀ। ਇੱਥੋਂ ਸਾਫ਼ ਹੈ ਕਿ ਉਹ ਡੱਲੇਵਾਲ ਜਿਨ੍ਹਾਂ ਨੂੰ ਸਰਕਾਰ ਨੇ ਪਹਿਲੀ ਵਾਰ ਪਹਿਲੇ ਨਾਰਾ ਮਾਰਤੇ ਹੀ ਸੱਦ ਲਿਆ ਸੀ, ਅੰਦਰ ਬਿਠਾ ਲਿਆ ਸੀ, ਮਾਨ ਸਾਹਿਬ ਨੇ ਜੱਫੀਆਂ ਪਾਈਆਂ, ਪ੍ਰਸ਼ਾਦਾ ਛਕਾਇਆ, ਚਾਹ ਪਿਲਾਈ, ਸਾਰਾ ਕੁਝ ਕੀਤਾ ਤੇ ਮੰਗਾਂ ਦੀ ਹਾਮੀ ਭਰਤੀ। ਤੇ ਹੁਣ ਡੱਲੇਵਾਲ ਕਹਿੰਦੇ ਉਹ ਮੰਗਾਂ ਮੰਨੀਆਂ ਸੀ ਪਰ ਉਹ ਮੰਗਾਂ ਨੂੰ ਲਾਗੂ ਨਹੀਂ ਕੀਤਾ, ਤੇ ਇਸ ਲਈ ਮੇਰਾ ਰੋਸ ਹੈ। ਇਹੀ ਮੰਗਾਂ ਬਾਕੀ ਜਥੇਬੰਦੀਆਂ ਵੀ ਚੱਕੀ ਫਿਰਦੀਆਂ ਨੇ। ਸਵਾਲ ਇਹ ਹੈ ਕਿ ਸਾਰੀਆਂ ਜਥੇਬੰਦੀਆਂ ਵੀ ਡੱਲੇਵਾਲ ਦੀ ਪਿੱਠ ਤੇ ਕਿਉਂ ਨਹੀਂ ਆਈਆਂ, ਇਕੱਠੀਆਂ ਹੋ ਕੇ ਕਿਉਂ ਨਹੀਂ ਬੈਠਦੀਆਂ? ਐਲਾਨ ਟਕੈਤ ਦੇ ਆਉਣ ਦਾ ਵੀ ਹੋ ਗਿਆ ਸੀ, ਪਰ ਟਕੈਤ ਦਾ ਦੌਰਾ ਵੀ ਰੱਦ ਹੋ ਗਿਆ। ਪੰਜਾਬ ਦੀਆਂ ਬਾਕੀ ਜਥੇਬੰਦੀਆਂ ਨਾਲ ਬੈਠ ਨਹੀਂ ਰਹੀਆਂ, ਤੇ ਡੱਲੇਵਾਲ ਹੋਰੀ ਕਹਿੰਦੇ ਨੇ ਕਿ ਦਿੱਲੀ ਦੇ ਵਿੱਚ ਕੁਝ ਜਥੇਬੰਦੀਆਂ ਨੇ ਘਪਲਾ ਕਰ ਲਿਆ, ਤੇ ਇੱਧਰ ਕੁਝ ਜਥੇਬੰਦੀਆਂ ਕਹਿੰਦੇ ਡੱਲੇਵਾਲ ਹੋਰੀ ਬੀਜੇਪੀ ਨਾਲ ਰਲ ਗਏ, ਕੁਝ ਜਥੇਬੰਦੀਆਂ ਕਹਿੰਦੀਆਂ ਆਮ ਆਦਮੀ ਪਾਰਟੀ ਨਾਲ ਰਲੇ ਸੀ। ਹੁਣ ਅਗਲਾ ਕਹਿੰਦਾ ਮੈਂ ਤਾਂ ਆਮ ਆਦਮੀ ਪਾਰਟੀ ਦੇ ਖਿਲਾਫ ਭੁੱਖ ਹੜਤਾਲ ਤੇ ਬੈਠਾ, ਬਈ ਆਮ ਆਦਮੀ ਪਾਰਟੀ ਤਾਂ ਮੈਨੂੰ ਪਾਣੀ ਤੱਕ ਨਹੀਂ ਪੁੱਛਦੀ, ਸੋ ਮੈਂ ਕਿਹਦੇ ਨਾਲ ਰਲਿਆ? ਸੋ ਇਸ ਲਈ ਇੰਨਾ ਰੌਲਾ ਘਚੋਲਾ ਕਿ ਲੋਕਾਂ ਦਾ ਆਪਸ ਦੇ ਵਿੱਚ ਜਥੇਬੰਦੀਆਂ ਦਾ ਤਾਲਮੇਲ ਹੋਣ ਦਾ ਨਾ ਹੋਣ ਦਾ ਨਤੀਜਾ ਇਹ ਹੈ ਕਿ ਲੋਕਾਂ ਦਾ ਵੀ ਇਹਨਾਂ ਤੋਂ ਭਰੋਸਾ ਉੱਠਦਾ ਜਾ ਰਿਹਾ। ਜਿੱਥੇ ਉਹ ਬੈਠੇ ਨੇ ਫਰੀਦਕੋਟ ਟੀ ਪੁਆਇੰਟ ਦੇ ਉੱਤੇ, ਉਸ ਖੇਤਰ ਦੇ ਵਿੱਚ ਟਹਿਣੇ ਦੇ ਉਸ ਟੀ ਪੁਆਇੰਟ ਦੇ ਉੱਤੇ, ਉੱਥੇ ਹੁਣ ਲੋਕਾਂ ਦੇ ਵਿੱਚ ਵੀ ਰੋਸਾ ਵੱਧਦਾ ਜਾ ਰਿਹਾ। ਰੋਜ਼ ਆਏ ਦਿਨ ਉਹ ਲੱਗ ਰਹੇ ਜਾਮ ਦੇ ਕਾਰਨ ਲੋਕ ਇਹਨਾਂ ਜਥੇਬੰਦੀਆਂ ਪ੍ਰਤੀ ਹੁਣ ਮਤਲਬ ਕਿ ਕੌੜਾ ਕੁੱਟ ਭਰਦੇ ਨੇ ਜਾਂ ਔਖਾ ਬੋਲ ਵੀ ਬੋਲਦੇ ਨੇ, ਤੇ ਇਸ ਲਈ ਉੱਥੇ ਪੁਲਿਸ ਇਸ ਚੱਕਰ ਦੇ ਵਿੱਚ ਵੀ ਵੱਧ ਲਾਈ ਗਈ ਆ ਕਿ ਭਾਈ ਕਿਤੇ ਨਵਾਂ ਟਕਰਾਵ ਨਾ ਸ਼ੁਰੂ ਹੋ ਜਾਵੇ। ਸੋ ਸਰਕਾਰ ਨੇ ਵੀ, ਜਥੇਬੰਦੀਆਂ ਨੇ ਵੀ, ਟਕੈਤ ਵਰਗਿਆਂ ਨੇ ਵੀ, ਤੇ ਲੋਕਾਂ ਨੇ ਵੀ ਇਹਨਾਂ ਤੋਂ ਟਾਲੇ ਵੱਟਣੇ ਸ਼ੁਰੂ ਕਰ ਲਏ ਨੇ। ਪਰ ਇਹ ਜਿਹੜੀਆਂ ਮੰਗਾਂ ਲੈ ਕੇ ਬੈਠੇ ਨੇ ਉਹ ਮੰਗਾਂ ਜਾਇਜ਼ ਨੇ, ਚਾਹੇ ਡੱਲੇਵਾਲ ਮੰਗ ਰਹੇ ਹੋਣ, ਚਾਹੇ ਉਗਰਾਹਾਂ ਮੰਗ ਰਹੇ ਹੋਣ, ਚਾਹੇ ਰਾਜੇਵਾਲ ਮੰਗ ਰਿਹਾ ਹੋਵੇ, ਚਾਹੇ ਹੋਰ ਜਥੇਬੰਦੀਆਂ ਮੰਗ ਰਹੀਆਂ ਹੋਣ, ਮੰਗਾਂ ਜਾਇਜ਼ ਨੇ। ਪਰ ਸਵਾਲ ਇਹ ਹੈ ਕਿ ਉਹਨਾਂ ਜਾਇਜ਼ ਮੰਗਾਂ ਲਈ ਇੱਕ ਸੁਰ ਦੇ ਵਿੱਚ ਮੰਗ ਕਿਉਂ ਨਹੀਂ, ਇਕੱਠੇ ਕਿਉਂ ਨਹੀਂ? ਜਦੋਂ ਤੱਕ ਇਕੱਠੇ ਨਹੀਂ ਤਾਂ ਸਰਕਾਰ ਨੂੰ ਠੀਕ ਆ ਪਾਈ ਜਾ ਰੌਲਾ, ਸਾਨੂੰ ਕੀ ਲੈਣਾ? ਸੋ ਉਹਦੇ ਚੱਕਰ 'ਚ ਜਾਇਜ਼ ਮੰਗਾਂ ਵੀ ਪੂਰੀਆਂ ਨਹੀਂ ਹੋ ਰਹੀਆਂ,
ਔਰ ਲੋਕਾਂ ਦਾ ਰੋਸਾ ਜਥੇਬੰਦੀਆਂ ਦੇ ਰੂਪ ਚ ਕਿਸਾਨਾਂ ਪ੍ਰਤੀ ਵੱਧਦਾ ਜਾ ਰਿਹਾ, ਜਿਹੜਾ ਪਾੜਾ ਵਧਣ ਦਾ ਇੱਕ ਚਿੰਤਾ ਦਾ ਇੱਕ ਖਤਰਾ ਖੜਾ ਹੈ। ਪੰਜਾਬ ਇੱਕ ਨਵੇਂ ਹੋਰ ਪਾੜ ਚ ਨਾ ਚੱਲ ਜਾਏ। ਪਹਿਲਾਂ ਹੀ ਇੱਥੇ ਈਸਾਈ ਬਨਾਮ ਸਿੱਖ, ਹਿੰਦੂ ਬਨਾਮ ਸਿੱਖ, ਦਲਿਤ ਬਨਾਮ ਜੱਟ, ਕਿੰਨਾ ਕੁਛ ਰਾਜਨੀਤਿਕ ਧਿਰਾਂ ਵੱਲੋਂ ਇੱਕ ਮਾਹੌਲ ਖੜਾ ਕੀਤਾ ਜਾ ਰਿਹਾ, ਤੇ ਉਹਦੇ ਵਿੱਚ ਕਿਤੇ ਆਹ ਮਾਹੌਲ ਇੱਕ ਨਵਾਂ ਨਾ ਬਣ ਜਾਵੇ, ਸ਼ਹਿਰੀ ਬਨਾਮ ਕਿਸਾਨ। ਤੇ ਇਸ ਲਈ ਜਾਂ ਆਮ ਲੋਕ ਬਨਾਮ ਕਿਸਾਨ, ਇਹਦੇ ਵਿੱਚੋਂ ਵੀ ਜਥੇਬੰਦੀਆਂ ਨੂੰ ਸੋਚਣ ਦੀ ਲੋੜ ਹੈ ਕਿ ਸਾਨੂੰ ਹੁਣ ਰਾਹ ਰੋਕ ਕੇ ਸਰਨਾ ਜਾਂ ਸਰਕਾਰਾਂ ਨੂੰ ਘੇਰ ਕੇ ਸਰਨਾ। ਬਿਲਕੁਲ, ਇਸ ਤਰ੍ਹਾਂ ਨਹੀਂ ਲੱਗਦਾ ਕਿ ਇਹ ਜਿਹੜੀਆਂ ਇਹਨਾਂ ਦੀਆਂ ਮੰਗਾਂ ਆ ਪਿਛਲੀਆਂ ਸਰਕਾਰਾਂ ਦੇ ਵੇਲੇ ਵੀ ਰਹੀਆਂ ਆ, ਕਿ ਉਸ ਟਾਈਮ ਦੇ ਕਿੰਨਾ ਕੁ ਇਕੱਠੇ ਹੋ ਕੇ ਸਰਕਾਰਾਂ ਨੂੰ ਪੁੱਛਦੇ ਸੀ? ਬਿਲਕੁਲ, ਬਿਲਕੁਲ, ਤੇ ਇਹ ਗੱਲ ਦਰੁਸਤ ਹੈ ਤੁਹਾਡੀ ਗੱਲ ਭੈਣ ਜੀ। ਜੀ, ਜਾਂਦੇ-ਜਾਂਦੇ ਆਪਾਂ ਚੜੂੰਨੀ ਦੀ ਗੱਲ ਕਰ ਜਾਈਏ, ਉਹਦੀਆਂ ਮੰਗਾਂ ਬੜੀ ਜਲਦੀ ਮੰਨੀਆਂ ਗਈਆਂ। ਹਾਂ, ਚੰਡੂਨੀ ਨੇ ਪਹਿਲਾਂ ਕਿਹਾ ਸੀਗਾ ਕਿ ਮੈਂ ਰੇਲ ਰੋਕਣੀ ਆ ਅੰਬਾਲੇ ਦੇ ਵਿੱਚ। ਫਿਰ ਉਹ ਕਹਿੰਦਾ ਰੇਲਾਂ ਨਹੀਂ ਰੋਕਾਂਗੇ, ਹਾਈਵੇ ਰੋਕਾਂਗੇ, ਕਿਉਂਕਿ ਉੱਥੇ ਕੁਝ ਪਰਚੇ ਨਹੀਂ ਰੱਦ ਹੋਏ ਸੀ ਅਜੇ ਤੱਕ ਕਿਸਾਨਾਂ ਦੇ, ਤੇ ਕੁਝ ਉੱਥੇ ਦੀਆਂ ਸਥਾਨਕ ਹੋਰ ਮੰਗਾਂ ਸੀ। ਸੋ ਉਸ ਨੂੰ ਲੈ ਕੇ ਉਹਨਾਂ ਨੇ ਤਿਆਰੀ ਵਿੱਢੀ ਹੋਈ ਸੀ। ਤੇ ਜਿੱਦਾਂ ਹੀ ਮਤਲਬ ਕਿ ਉਹ ਦਿਨ ਨੇੜੇ ਆਇਆ, ਤੇ ਕੱਲ ਕਹਿੰਦੇ ਅਨਿਲ ਵਿਜ ਨੇ ਉਹਨਾਂ ਨੂੰ ਸੱਦ ਲਿਆ ਤੇ ਬੈਠ ਕੇ ਚਾਹ ਪਾਣੀ ਪਿਲਾਈ ਤੇ ਸਾਰੀਆਂ ਮੰਗਾਂ ਪ੍ਰਵਾਨ ਕਰ ਲਈਆਂ। ਕਹ ਲਓ ਜੀ ਕੱਲ ਨੂੰ ਪਰਚੇ ਵੀ ਰੱਦ, ਥੋੜੀਆਂ ਮੰਗਾਂ ਵੀ ਪ੍ਰਵਾਨ। ਤੇ ਚੰਡੂਨੀ ਸਾਹਿਬ ਕਹਿੰਦੇ ਕਿ ਲਓ ਜੀ ਆਪਾਂ ਧਰਨਾ ਰੱਦ ਕਰਤਾ, ਆਪਾਂ ਨੇ। ਚੰਡੂਨੀ ਹੋਰੀ ਪਹਿਲਾਂ ਵੀ ਪ੍ਰਸ਼ਾਸਨ ਨਾਲ ਤਾਲਮੇਲ ਚ ਰਹਿੰਦੇ ਨੇ, ਹਰਿਆਣੇ ਦੇ ਪ੍ਰਸ਼ਾਸਨ ਨਾਲ ਤਾਲਮੇਲ ਚ ਰਹਿੰਦੇ ਨੇ। ਇਹਦੇ ਨਜ਼ਾਰੇ ਮੈਂ ਅੰਦੋਲਨ ਦੌਰਾਨ ਵੀ, ਪੰਚਕੂਲੇ ਚ ਰੋਕਾਂ ਦੌਰਾਨ ਵੀ ਦੇਖੇ ਨੇ ਕਿ ਉਹ ਕਿਵੇਂ ਤਾਲਮੇਲ ਨਾਲ ਚੱਲਦੇ ਨੇ। ਪੰਜਾਬ ਦੀਆਂ ਜਥੇਬੰਦੀਆਂ ਆਉਂਦੀਆਂ ਸੀ ਧਰਨਾ ਲਾਉਣ, ਤਾਂ ਪੰਜਾਬ ਪੁਲਿਸ ਪਾਣੀ ਵੀ ਮਾਰ ਦਿੰਦੀ ਸੀ, ਚੰਡੀਗੜ੍ਹ ਪੁਲਿਸ ਪਾਣੀ ਵੀ ਮਾਰਦੀ ਸੀ, ਡੰਡੇ ਵੀ ਭਰਾਉਂਦੀ ਸੀ। ਤੇ ਉਧਰ ਉਹ ਤਾਲਮੇਲ ਕਰ ਲੈਂਦੇ ਸੀ ਕਿ ਨਾ, ਇੱਥੇ ਤੱਕ ਮੈਂ ਆਊਂਗਾ, ਮੈਂ ਨਾਅਰੇ ਮਾਰੂੰਗਾ, ਫੋਟੋਆਂ ਖਿਚਾਊਂਗਾ, ਉਹ ਤੋਂ ਬਾਅਦ ਮੈਂ ਮੁੜ ਜਾਊਂਗਾ, ਤੁਸੀਂ ਪਾਣੀ ਨਾ ਮਾਰਿਓ, ਕੁਛ ਨਾ ਕਰਿਓ। ਸੋ ਇਸ ਲਈ ਮੈਨੂੰ ਲੱਗਦਾ ਉਹ ਤਾਲਮੇਲ ਕਰਕੇ ਚੱਲਦੇ ਨੇ। ਹੁਣ ਵੀ ਉਹ ਹਰਿਆਣੇ ਦੀ ਸਰਕਾਰ ਨਾਲ ਤਾਲਮੇਲ ਕਰਕੇ ਖੇਡ ਰਹੇ ਨੇ। ਸੋ ਚੰਡੂਨੀ ਨੂੰ ਵੱਖਰੀ ਤਰ੍ਹਾਂ ਨਾਲ ਖੇਡਣਾ ਆਉਂਦਾ, ਇਸ ਲਈ ਉਹਦੀ ਖੇਡ ਪ੍ਰਵਾਨ ਵੀ ਹੈ। ਤੇ ਪਰ ਇਹਦੇ ਚੱਕਰ 'ਚ ਇਹ ਵੀ ਹੈ ਕਿ ਘੱਟੋ ਘੱਟ ਕਿਸਾਨੀ ਮਸਲੇ ਤਾਂ ਹਰਿਆਣੇ ਦੇ ਕੁਝ ਹੱਲ ਹੋ ਰਹੇ ਨੇ, ਕੁਝ ਜੀ, ਪਰਚੇ ਰੱਦ ਹੋਣਗੇ, ਉੱਥੇ ਤੇ ਕਿਸਾਨਾਂ ਨੂੰ ਰਾਹਤ ਤਾਂ ਮਿਲੇਗੀ। ਬਿਲਕੁਲ, ਬਿਲਕੁਲ। ਪੰਜਾਬ ਦੇ ਕਿਸਾਨਾਂ ਨੂੰ ਵੀ ਰਲ ਮਿਲ ਕੇ ਜਿਹੜੀਆਂ ਜਥੇਬੰਦੀਆਂ ਆ, ਉਹ ਕੰਮ ਕਰਨਾ ਚਾਹੀਦਾ। ਬਹੁਤ-ਬਹੁਤ ਬਿਲਕੁਲ, ਧੰਨਵਾਦ ਦੀਪਕ ਜੀ। ਬਹੁਤ ਸ਼ੁਕਰੀਆ ਜੀ। ਤੇ ਸਰੋਤੇ ਸਨ ਦੀਪਕ ਜੀ, ਤੇ ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।